ਤੁਹਾਡੇ ਮੁਖਾਤਿਬ ਹੋ ਰਹੇ ਹਾਂ। ਪ੍ਰੋਗਰਾਮ ਹੈ ਜੀ ਸਾਡੇ ਮਸਲੇ ਸਾਡੇ ਹੱਲ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਮੇਰਾ ਦਲਜੀਤ ਸਿੰਘ ਜੀ। ਆਓ ਪਹਿਲਾਂ ਸਵਾਗਤ ਕਰੀਏ ਉਹਨਾਂ ਦਾ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ। ਜੀ ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ ਤੇ ਸਤਿ ਸ਼੍ਰੀ ਅਕਾਲ ਸਾਰੇ ਇੰਡਸਟਰੀ ਵੀ ਦੇਖ ਰਹੇ ਦਰਸ਼ਕਾਂ ਨੂੰ। ਤੇ ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ। ਹੋਰ ਸੁਣਾਓ ਕਿੱਦਾਂ ਰਿਹਾ ਤੁਹਾਡਾ ਵੀਕਐਂਡ? ਵੈਸੇ ਇੱਕ ਗੱਲ ਦਲਜੀਤ ਜੀ, ਵੀਕ ਬਹੁਤ ਹੌਲੀ ਜਾਂਦਾ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ। ਸ਼ਨੀ ਐਤਵਾਰ ਦਾ ਨਹੀਂ ਪਤਾ ਲੱਗਦਾ ਕਿੱਧਰ ਜਾਂਦਾ। ਸ਼ਨੀਵਾਰ ਤੇ ਐਤਵਾਰ ਉਹਨਾਂ ਨੂੰ ਨਹੀਂ ਪਤਾ ਲੱਗਦਾ ਜਿਨ੍ਹਾਂ ਨੂੰ ਛੁੱਟੀ ਹੁੰਦੀ ਆ ਜੀ। ਜਿਹੜੇ ਬੰਦੇ ਇਹਨਾਂ ਨੂੰ ਕੰਮ ਕਰਦੇ ਆ। ਮੈਂ ਤਾਂ ਆਪਣੀ ਗੱਲ ਕਰ ਰਿਹਾ ਕਿਉਂਕਿ ਮੈਨੂੰ ਛੁੱਟੀ ਹੁੰਦੀ ਆ। ਬਿਲਕੁਲ। ਤੇ ਸਾਡਾ ਜਿਹੜਾ ਆ ਟਿਊਜ਼ਡੇ ਵੈਡਨਸਡੇ ਸਾਨੂੰ ਪਤਾ ਨਹੀਂ ਲੱਗਦਾ ਕਦੋਂ ਲੰਘ ਜਾਂਦਾ ਜੀ। ਜਿਸ ਦਿਨ ਵੀ ਛੁੱਟੀ ਹੁੰਦੀ, ਕਿਉਂਕਿ ਇਹ ਸੋਚਿਆ ਜਾਂਦਾ ਵੀ ਆਪਾਂ ਕੰਮਾਂ ਕਾਰਾਂ ਦੇ ਵਿੱਚ ਕਾਫੀ ਵਿਅਸਤ ਆ, ਪਰ ਘਰ ਦੇ ਕੰਮ ਪਹਿਲਾਂ ਹੀ ਕਹਿ ਲਓ ਕਿ ਪੈਂਡਿੰਗ ਹੁੰਦੇ ਆ ਪੂਰੇ ਹਫ਼ਤੇ ਦੇ। ਤੇ ਇਹਨਾਂ ਮੁਲਕਾਂ ਦੇ ਵਿੱਚ ਖਾਸ ਤੌਰ ਤੇ ਜਿੰਨੇ ਵੀ ਸਾਡੇ ਦੋਸਤ ਪ੍ਰਵਾਸੀ ਨੇ, ਬਾਹਰ ਰਹਿੰਦੇ ਨੇ, ਚਾਹੇ ਉਹ ਕੈਨੇਡਾ, ਅਮਰੀਕਾ, ਈਵਨ ਜਿਹੜੇ ਅਰਬ ਕੰਟਰੀਜ਼ ਦੇ ਵਿੱਚ ਵੀ ਲੋਕ ਹੈਗੇ ਨੇ, ਦੋਸਤਾਂ ਮਿੱਤਰਾਂ ਦੇ ਨਾਲ ਗੱਲਬਾਤ ਹੁੰਦੀ ਆ, ਉਹ ਵੀ ਕਹਿੰਦੇ ਆ ਵੀ ਸਾਨੂੰ ਜੁਮੇ ਦੀ ਛੁੱਟੀ ਹੁੰਦੀ, ਕਿਉਂਕਿ ਅਰਬ ਕੰਟਰੀਆਂ ਦੇ ਵਿੱਚ ਸ਼ੁੱਕਰਵਾਰ ਦੀ ਛੁੱਟੀ ਹੁੰਦੀ ਆ। ਮੈਂ ਉਹਨਾਂ ਨੂੰ ਕਿਹਾ ਵੀ ਉਹ ਤਾਂ ਬਹੁਤ ਤੁਸੀਂ ਇੰਜੋਏ ਕਰਦੇ ਹੋ। ਉਹ ਕਹਿੰਦੇ ਇੰਜੋਏ ਤਾਂ ਕਰਦੇ ਆ, ਪਰ ਉਸ ਦਿਨ ਕੀ ਹੁੰਦਾ ਕਿ ਸਾਰੇ ਹਫ਼ਤੇ ਦੇ ਕੱਪੜੇ ਧੋਣੇ ਹੁੰਦੇ ਆ, ਤੁਸੀਂ ਰਾਸ਼ਨ ਵਗੈਰਾ ਲੈ ਕੇ ਆਉਣਾ, ਗਰੋਸਰੀ ਕਰਨੀ ਆ, ਘਰ ਨੂੰ ਫੋਨ ਕਰਨੇ ਆ ਵਗੈਰਾ ਵਗੈਰਾ। ਉਹਦੇ ਨਾਲ ਕੀ ਆ ਕਿ ਸਾਡੀ ਛੁੱਟੀ ਪਤਾ ਹੀ ਨਹੀਂ ਲੱਗਦੀ। ਤੇ ਉਸ ਜਦੋਂ ਹੀ ਬੰਦਾ ਬਿਜ਼ੀ ਹੁੰਦਾ ਆ, ਤੇ ਕਿਉਂਕਿ ਜਦੋਂ ਬੰਦਾ ਵਿਹਲਾ ਆ ਉਦੋਂ ਟਾਈਮ ਵੀ ਥੋੜਾ ਜਿਹਾ ਟਾਈਮ ਪਾਸ ਕਰਨਾ ਔਖਾ ਹੋ ਜਾਂਦਾ, ਪਰ ਜੇ ਤੁਸੀਂ ਕੁਛ ਨਾ ਕੁਛ ਕਰਦੇ ਆ ਫਿਰ ਟਾਈਮ ਵੀ ਜਿਹੜਾ ਆ ਕਾਫੀ ਵਧੀਆ ਲੰਘਦਾ। ਬਿਲਕੁਲ। ਇੱਥੇ ਵੀਕਐਂਡ ਮੇਰੇ ਖਿਆਲ ਵਿਹਲਾ ਤਾਂ ਸ਼ਾਇਦ ਹੀ ਕੋਈ ਹੁੰਦਾ ਹੋਵੇ। ਪਹਿਲਾਂ ਤਾਂ ਜਿਹੜੀਆਂ ਆਪਣੇ ਪਰਿਵਾਰਕ ਕੰਮਕਾਰ ਹੁੰਦੇ ਆ ਉਹਨਾਂ 'ਚ ਹੀ ਸਾਰਾ ਵੇਲਾ ਨਿਕਲ ਜਾਂਦਾ, ਤੇ ਉੱਤੋਂ ਜਿਹੜਾ ਕੋਈ ਨਾ ਕੋਈ ਹਰ ਬੰਦਾ, ਇੱਥੇ ਮੈਂ ਬਹੁਤ ਸਾਰੇ ਪਰਿਵਾਰਾਂ ਨੂੰ ਜਾਣਦਾ ਜਿਹੜੇ ਬਹੁਤ ਸਾਰੇ ਜਿਨ੍ਹਾਂ ਨੇ ਆਪਣੇ ਕੰਮ ਛੋਏ ਹੁੰਦੇ ਆ, ਜਿਹੜੇ ਜੇ ਕੋਈ ਕਿਚਨ ਬਣਾ ਰਿਹਾ ਜਾਂ ਕੋਈ ਕੁਛ ਨਾ ਕੁਛ ਆਪਣੇ ਘਰ ਦੇ ਵਿੱਚ ਛੋਇਆ ਹੋਇਆ, ਉਹ ਹਰ ਬੰਦਾ ਹਰ ਵੀਕਐਂਡ ਤੇ ਮੇਰੇ ਖਿਆਲ ਇਹ ਕੁਛ ਕਰਦਾ ਆ। ਬਿਲਕੁਲ, ਕਿਉਂਕਿ ਇੱਥੇ ਕਾਫੀ ਐਕਸਪੈਂਸਿਵ ਆ ਲੇਬਰ, ਖਾਸ ਤੌਰ ਤੇ ਜਿਹੜੇ ਘਰ ਦੇ ਕੰਮ ਹੈਗੇ ਛੋਟੇ ਛੋਟੇ ਕੰਮ ਹੁੰਦੇ ਆ, ਖਾਸ ਤੌਰ ਤੇ ਜਿਹਦਾ ਪੇਂਟਿੰਗ ਹੈਗੀ, ਜਿਹੜਾ ਬੰਦਾ ਆਮ ਕਰ ਸਕਦਾ। ਪੇਂਟਿੰਗ ਦੀ ਤੁਸੀਂ ਗੱਲ ਕਰ ਸਕਦੇ ਆ, ਘਰ ਦਾ ਕੋਈ ਸਮਾਨ ਆ ਜੋੜਨਾ ਆ, ਜਾਂ ਕੋਈ ਟੁੱਟ ਗਿਆ ਉਹਦੀ ਕੋਈ ਮੁਰੰਮਤ ਕਰਨੀ ਆ, ਗੱਡੀਆਂ ਧੋਣੀਆਂ ਆ, ਗੱਡੀਆਂ ਦੀ ਰਿਪੇਅਰ ਕਰਨੀ ਆ, ਇਦਾਂ ਦੀਆਂ ਬਹੁਤ ਸਾਰੀਆਂ ਕੰਮ ਹੈਗੇ ਆ ਜਿਹੜੇ ਕਿ ਆਮ ਜਿਹੜੇ ਲੋਕ ਆ ਉਹ ਕਰਦੇ ਆ। ਈਵਨ ਆਪਾਂ ਹੀ ਨਹੀਂ, ਪੰਜਾਬੀ ਨਹੀਂ, ਈਵਨ ਕਿ ਹਰ ਕਮਿਊਨਿਟੀ ਦੇ। ਦੂਜਾ ਇਹ ਆ ਕਿ ਪੰਜਾਬ ਦੇ ਵਿੱਚ ਆਪਣੇ ਜੁਆਇੰਟ ਫੈਮਲੀਜ਼ ਹੈਗੀਆਂ, ਆਪਣੇ ਦਾਦਾ ਦਾਦੀ, ਚਾਚਾ ਚਾਚੀ, ਤਾਇਆ ਤਾਈ, ਸਾਰੀ ਫੈਮਲੀਜ਼ ਹੁੰਦੇ। ਆਪਾਂ ਜਿਹੜੇ ਸਮਾਨ ਵੀ ਆ ਇੱਕ ਦੂਜੇ ਦੇ ਉੱਤੇ ਵੀ ਕਰ ਦਿੰਦੇ ਆ ਵੀ ਚਲੋ ਤੂੰ ਗਰੋਸਰੀ ਲੈਣ ਜਾਣਾ, ਤੂੰ ਸਾਡੀ ਵੀ ਲੈ ਆਈ, ਜਾਂ ਕੰਮ ਵੀ ਜਿਹੜੇ ਘਰ ਵਿੱਚ ਵੰਡ ਹੋਏ ਆ। ਪਰ ਇੱਥੇ ਜਿੱਦਾਂ ਨਿਊਕਲੀਅਰ ਫੈਮਲੀਜ਼, ਛੋਟੀਆਂ ਫੈਮਲੀਜ਼ ਹੈਗੀਆਂ, ਇਸ ਕਰਕੇ ਕੰਮ ਜ਼ਿਆਦਾ ਹੋ ਜਾਂਦੇ ਆ, ਜਿਹਦੇ ਕਰਕੇ ਕਿ ਕਾਫੀ ਚੱਲਦਾ ਜੀ। ਤੇ ਸੋ ਐਨੀਵੇਜ਼ ਜਿਹੜਾ ਟਾਈਮ ਹੈ, ਸਮੇਂ ਦੀ ਰਫ਼ਤਾਰ ਹੈ, ਉਹ ਤਾਂ ਚੱਲਦੀ ਜਾਣੀ ਆ। ਸੋਮਵਾਰ ਤੋਂ ਬਾਅਦ ਐਤਵਾਰ ਤੋਂ ਬਾਅਦ ਸੋਮਵਾਰ ਆਉਣਾ, ਤੇ ਸੋਮਵਾਰ ਸ਼ੁੱਕਰਵਾਰ ਤੋਂ ਬਾਅਦ ਫਿਰ ਸ਼ਨੀਵਾਰ ਆਉਣਾ। ਸੋ ਸਮੇਂ ਦੀ ਜਿਹੜੀ ਲਗਾਤਾਰਤਾ ਹੈ ਉਹ ਤਾਂ ਚੱਲਦੀ ਰਹਿਣੀ ਆ। ਆਪਾਂ ਚੱਲੀਏ ਦਲਜੀਤ ਜੀ ਖਬਰਾਂ ਵੱਲ। ਤਾਂ ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੁੰਦਾ ਬਾਲੀਵੁੱਡ ਇੰਡਸਟਰੀ ਦੀ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋਣ ਤੋਂ ਬਾਅਦ ਇੱਕ ਹੋਰ ਚਿਹਰਾ ਬਾਲੀਵੁੱਡ ਇੰਡਸਟਰੀ ਦਾ ਦੁਨੀਆ ਦੇ ਸਾਹਮਣੇ ਆਇਆ, ਜਿਸ ਤੋਂ ਬਾਅਦ ਇਹ ਚਰਚਾ ਛਿੜੀ ਕਿ ਬਾਲੀਵੁੱਡ ਦੇ ਵਿੱਚ ਪਰਦੇ ਦੇ ਪਿੱਛੇ ਵੀ ਬਹੁਤ ਕੁਝ ਘਟਦਾ ਵਾਪਰਦਾ। ਤੇ ਇੱਕ ਹੋਰ ਚਰਚਾ ਸੀਗੇ ਬਾਲੀਵੁੱਡ ਦੇ ਵਿੱਚ ਪਾਰਟੀਆਂ ਦੇ ਵਿੱਚ ਜਾਂ ਹੋਰ ਬਹੁਤ ਥਾਵਾਂ ਤੇ ਡਰੱਗਸ ਦਾ ਬਹੁਤ ਵੱਡੇ ਪੱਧਰ ਤੇ ਸੇਵਨ ਕੀਤਾ ਜਾਂਦਾ। ਹੁਣ ਇਹਦੇ ਹੀ ਸੰਦਰਭ 'ਚ ਇੱਕ ਬਹੁਤ ਜਿਹੜੀ ਲੇਟੈਸਟ ਖਬਰ ਆਈ ਆ ਉਹ ਹੈ ਕਿ ਕਮੇਡੀਅਨ ਭਾਰਤੀ ਸਿੰਘ ਤੇ ਉਹਨਾਂ ਦੇ ਪਤੀ ਨੂੰ ਜਿਹੜਾ NCB ਵੱਲੋਂ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਕਿੱਦਾਂ ਦੇਖਦੇ ਹੋ? ਦੇਖੋ, ਇਹ ਹਿਡਨ ਫੈਕਟ ਹੈਗਾ ਕਿ ਜਿੰਨੇ ਤੁਹਾਡੇ ਕੋਲ ਪੈਸੇ ਆ ਜਾਂਦੇ, ਤੁਹਾਨੂੰ ਸ਼ਾਨੋ ਸ਼ੌਕਤ ਦੇ ਵਿੱਚ ਵਾਧਾ ਹੋਈ ਜਾਂਦਾ ਜੀ। ਡਰੱਗਸ ਜਿਹੜਾ ਆ ਇਹ ਵੀ ਇੱਕ ਸ਼ਾਨੋ ਸ਼ੌਕਤ ਦੇ ਵਿੱਚ ਸ਼ਾਮਲ ਕਰ ਲਿਆ ਲੋਕਾਂ ਨੇ, ਖਾਸ ਤੌਰ ਤੇ ਅਮੀਰ ਲੋਕਾਂ ਨੇ। ਹੁਣ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਕਿ ਚਾਹੇ ਜਿਹੜੇ ਡਰੱਗਸ ਦੀ ਕੋਈ ਲੋੜ ਜਿਹੜੀ ਪੈਂਦੀ ਆ, ਜਿਹੜੇ ਤਾਂ ਆਮ ਲੋਕ ਹੈਗੇ ਆ ਉਹਨਾਂ ਦੇ ਨਸ਼ੇ ਵੀ ਉਨੇ ਸਸਤੇ ਹੈਗੇ ਆ, ਪਰ ਜਿੰਨਾ ਅਮੀਰ ਹੁੰਦਾ ਫਿਰ ਉਨੇ ਮਹਿੰਗੇ ਜਿਹੜੇ ਨਸ਼ੇ ਆ ਉਹ ਕਰਦਾ ਆ। ਇੱਦਾਂ ਬਿਲਕੁਲ ਬਾਲੀਵੁੱਡ ਦੇ ਵਿੱਚ ਪਹਿਲਾਂ ਨਾ ਉਦੋਂ ਸੰਜੇ ਦੱਤ ਤੋਂ ਮੈਨੂੰ ਲੱਗਦਾ ਆ ਵੀ ਉਦੋਂ ਸਾਹਮਣੇ ਆਇਆ ਸੀ ਜਿਹਨੇ ਕਬੂਲ ਕੀਤਾ, ਉਹ ਬਿਲਕੁਲ ਅੱਜ ਤੱਕ ਮੰਨਦਾ ਆ ਜੀ। ਇਹ ਕਿਹਾ ਜਾਂਦਾ ਆ ਵੀ ਮੋਸਟਲੀ ਕੰਗਨਾ ਰਣੌਤ ਨੇ ਤਾਂ ਕਾਫੀ ਕਹਿ ਦਿੱਤਾ ਸੀ, ਚਲੋ ਉਹ ਜ਼ਰੂਰੀ ਨਹੀਂ ਵੀ ਉਹਦੀ ਫਿਗਰਸ ਜਿਹੜੀਆਂ ਸਹੀ ਹੋਣ, ਪਰ ਜ਼ਿਆਦਾਤਰ ਕਰਦੇ ਆ ਕਿਉਂਕਿ ਇੱਕ ਤਾਂ ਟਾਈਮ ਸਕੈਜੂਲ ਇਹ ਵੀ ਬਹੁਤ ਬਿਜ਼ੀ ਰਹਿੰਦੇ ਆ ਸ਼ੂਟਿੰਗ ਦੇ ਵਿੱਚ, ਤੇ ਦੂਜਾ ਕਿ ਇਹਨਾਂ ਦੇ ਉੱਤੇ ਬੜਾ ਪ੍ਰੈਸ਼ਰ ਹੁੰਦਾ ਕੰਮ ਕਰਨ ਦਾ, ਤੇ ਟੈਨਸ਼ਨਸ ਦੇ ਵਿੱਚ ਆ ਜਾਂਦੇ ਆ। ਫਿਲਮ ਫਲॉप ਹੋ ਗਈ, ਉਹਦੇ ਨਾਲ ਕੈਰੀਅਰ ਸਾਡਾ ਬਰਬਾਦ ਹੋਣ ਦੇ ਕਿਨਾਰੇ ਦੇ ਉੱਤੇ ਚਲੇ ਜਾਂਦਾ। ਫਿਰ ਜਦੋਂ ਹਿੱਟ ਜ਼ਿਆਦਾ ਹੋ ਜਾਂਦੀ ਆ, ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਜਿਹੜਾ ਆ ਬਹੁਤ ਜ਼ਿਆਦਾ ਹਾਈ ਹੋ ਜਾਂਦਾ, ਬਹੁਤ ਜ਼ਿਆਦਾ ਤੁਸੀਂ ਖੁਸ਼ ਹੁੰਦੇ ਆ, ਫਿਰ ਤੁਹਾਡੇ ਵਿੱਚ ਘਮੰਡ ਆਉਂਦਾ। ਇੱਦਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਜਿਹਦੇ ਕਰਕੇ ਕਿ ਡਰੱਗਸ ਚੱਲਦੀਆਂ, ਫਿਰ ਪਾਰਟੀਆਂ ਕੀਤੀਆਂ ਜਾਂਦੀਆਂ ਆਪਣੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ। ਪਰ ਇਹ ਜਿਹੜਾ ਨਵਾਂ ਨਾਂ ਸਾਹਮਣੇ ਆਇਆ, ਖਾਸ ਤੌਰ ਤੇ ਜਿੱਦਾਂ ਤੁਸੀਂ ਦੱਸਿਆ ਸੁਸ਼ਾਂਤ ਸਿੰਘ ਰਾਜਪੂਤ ਤੋਂ ਬਾਅਦ, ਉਹਦੀ ਮੌਤ ਤੋਂ ਬਾਅਦ, ਇਹ ਇੱਕ ਕਿਉਂਕਿ ਇੱਕ
ਪੋਲੀਟੀਕਲ ਸਟੰਟ ਦੇ ਤੌਰ ਤੇ ਇਹਨੂੰ ਲਿਆ ਗਿਆ। ਉਹਦੀ ਗਰਲਫ੍ਰੈਂਡ ਸੀ ਰੀਆ ਚੱਕਰਵਰਤੀ, ਉਹਦਾ ਬ੍ਰਦਰ, ਉਹਨੂੰ ਪਹਿਲਾਂ ਸਭ ਤੋਂ ਪਹਿਲਾਂ ਡਰੱਗਸ ਦੇ ਵਿੱਚ, ਕਿਉਂਕਿ ਪਹਿਲਾਂ ਪੁਲਿਸ ਇਹ ਮੰਨਦੀ ਸੀ ਕਿ ਉਹਨੇ ਇੱਕ ਖੁਦਕੁਸ਼ੀ ਕੀਤੀ ਆ, ਪਰ ਉਸ ਤੋਂ ਬਾਅਦ ਜਿੱਦਾਂ ਨਿਕਲਦੀਆਂ ਰਹੀਆਂ ਕਿ ਉਹ ਡਰੱਗਸ ਲੈਂਦਾ ਸੀ, ਡਰੱਗਸ ਦੇ ਤਾਰ ਜੋੜਦੇ ਰਹੇ, ਫਿਰ ਉਸ ਤੋਂ ਬਾਅਦ ਦੀਪਿਕਾ ਪਾਦੂਕੋਣ ਲੈ ਲਓ, ਸਾਰਾ ਅਲੀ ਖਾਨ ਲੈ ਲਓ, ਫਿਰ ਅਰਜੁਨ ਰਾਮਪਾਲ ਇਹ ਤੇ ਇਹਦੀ ਗਰਲਫ੍ਰੈਂਡ, ਇਹ ਕੁਝ ਦਿਨ ਪਹਿਲਾਂ ਇਹਨਾਂ ਦੀ ਵੀ ਘਰ ਦੀ ਤਲਾਸ਼ੀ ਹੋਈ ਆ, ਇਹ ਤੋਂ ਵੀ ਪੁੱਛਗਿੱਛ ਜਿਹੜੀ ਹੋਈ ਆ। ਇੱਕ ਨਾਡੀਆ ਵਾਲਾ ਫਿਲਮ ਪ੍ਰੋਡਿਊਸਰ ਹੈ, ਉਹਦੀ ਵਾਈਫ ਆ, ਉਹ ਅਜੇ ਤੱਕ ਬੇਲ ਦੇ ਉੱਤੇ ਆ। ਇਹ ਜਿੱਦਾਂ ਅੱਗੇ ਤਾਰਾਂ ਜਿਹੜੀਆਂ ਆ ਉਹ ਨਿਕਲਦੀਆਂ ਜਾ ਰਹੀਆਂ। ਹੁਣ 21 ਸਾਲਾ ਇੱਕ ਮੁੰਡਾ ਆ ਦੰਦਾ, ਉਹ ਗ੍ਰਿਫਤਾਰ ਹੋਇਆ। ਉਹਦੀ ਗ੍ਰਿਫਤਾਰੀ ਤੋਂ ਬਾਅਦ ਕੁਝ ਖੁਲਾਸੇ ਹੋਏ, ਉਹਨੇ ਫਿਰ ਇਹਦਾ ਵੀ ਨਾਂ ਲਿਆ। ਤੇ ਕੱਲ ਇਹਦੇ ਘਰ ਦੀ ਜਦੋਂ ਤਲਾਸ਼ੀ ਹੋਈ ਭਾਰਤੀ ਸਿੰਘ ਦੀ, ਤੇ ਉਹਦੇ ਤੋਂ 86 ਗ੍ਰਾਮ ਦੇ ਕਰੀਬ ਇੱਕ ਗਾਂਜਾ ਜਿਹੜਾ ਆ ਉਹ ਬਰਾਮਦ ਹੋਇਆ, ਜਿਹੜਾ ਕਿ ਇਲੀਗਲ ਆ। ਜਿਹੜਾ ਇੱਕ ਐਕਟ ਬਣਿਆ ਸੀ ਨਾਰਕੋਟਿਕਸ ਦਾ 1986 ਦੇ ਵਿੱਚ, ਉਹਦੇ ਅੰਡਰ ਇਹਦੀ ਪੈਰਵਾਈ ਜਿਹੜੀ ਆ ਸ਼ੁਰੂ ਹੋ ਰਹੀ ਆ। ਹੁਣ ਇਹ ਭਾਰਤੀ ਸਿੰਘ ਕਿਉਂਕਿ ਆਪਣੇ ਅੰਮ੍ਰਿਤਸਰ ਤੋਂ ਆ, ਤੇ ਵੈਸੇ ਇਹਦਾ ਡੈਡੀ ਦੱਸਦੇ ਆ ਵੀ ਨੇਪਾਲ ਤੋਂ ਆ, ਤੇ ਜਿਹੜੀ ਇਹਦੀ ਮੰਮੀ ਆ ਉਹ ਪੰਜਾਬ ਤੋਂ ਆ, ਤੇ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਕਾਫੀ ਇਹਦਾ ਇੰਟਰਸਟ ਦੇ ਨਾਲ ਸ਼ਾਇਦ ਹੋਰ ਕੋਈ ਇੰਨਾ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਪਾਇਆ ਜਿੰਨਾ ਭਾਰਤੀ ਸਿੰਘ ਦਾ, ਜਿੰਨਾ ਅਸਰ ਇਸ ਖਬਰ ਦਾ ਹੋਇਆ ਸਾਡੇ ਪੰਜਾਬੀਆਂ ਦੇ ਉੱਤੇ, ਕਿਉਂਕਿ ਸਾਡਾ ਇੱਕ ਜਜ਼ਬਾਤੀ ਰਿਲੇਸ਼ਨਸ ਵੀ ਹੋ ਜਾਂਦੇ। ਮੈਂ ਹੋਰ ਵੀ ਦੇਖਦਾ ਕਿ ਰੰਗਮੰਚ ਨਾਲ ਜੁੜੇ ਹੋਏ ਬਹੁਤ ਸਾਰੇ ਲੋਕ, ਖਾਸ ਤੌਰ ਤੇ ਜਿਹੜੇ ਅੰਮ੍ਰਿਤਸਰ ਦੇ ਨਾਲ ਜੁੜੇ ਹੋਏ, ਕਿਉਂਕਿ ਘਰ ਆ ਰੰਗਮੰਚ ਦਾ, ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਹੋ ਸਕਦਾ ਵੀ ਉਹਨੂੰ ਫਸਾਇਆ ਗਿਆ ਹੋਵੇ। ਹੋ ਸਕਦਾ ਇਹ ਵੀ ਗੱਲ, ਅਜੇ ਤਾਂ ਇਹ ਫਾਸਟ ਆਪਾਂ ਕਹਿ ਸਕਦੇ ਆ, ਪਰ ਜਿਹੜੀ ਟੀਮ ਆ ਉਹਨੇ ਤਾਂ ਇਹ ਕਿਹਾ ਵੀ ਉਹਨਾਂ ਨੇ ਮੰਨਿਆ ਕਿ ਅਸੀਂ ਇਹ ਸੇਵਨ ਇਹਦਾ ਕਰਦੇ ਸੀ, ਇਹਦਾ ਪਤੀ ਜਿਹੜਾ ਆ ਹਾਸ਼। ਬਿਲਕੁਲ, ਦੋਨਾਂ ਦਾ ਇਹੀ ਕਿਹਾ ਜਾ ਰਿਹਾ ਕਿ ਉਹਨਾਂ ਦੋਨਾਂ ਨੇ ਕਬੂਲਿਆ ਇਸ ਚੀਜ਼ ਨੂੰ ਕਬੂਲਿਆ, ਪਰ ਇਹ ਫਾਸਟ ਆਪਾਂ ਕਹਿ ਸਕਦੇ ਆ ਕਿ ਫਾਸਟ ਇਨਫੋਰਮੇਸ਼ਨ ਹੈ ਆਪਣੇ। ਅੱਜ ਕੋਰਟ ਦੀ ਜਦੋਂ ਕੋਰਟ 'ਚ ਹਾਜ਼ਰ ਕੀਤਾ ਜਾਣਾ, ਉਸ ਤੋਂ ਪਹਿਲਾਂ ਉਹਨਾਂ ਨੂੰ ਟੈਸਟ ਲਈ ਵੀ ਲਿਜਾਇਆ ਗਿਆ। ਬਿਲਕੁਲ, ਮੈਡੀਕਲ ਟੈਸਟ ਤੋਂ ਬਾਅਦ ਫਿਰ ਕੋਰਟ ਦੇ ਵਿੱਚ ਲੈ ਕੇ ਜਾਣਗੇ, ਉਸ ਮੈਡੀਕਲ ਟੈਸਟ ਦੇ ਵਿੱਚ ਕੀ ਆਉਂਦਾ। ਇਹ ਤਾਂ ਇੱਕ ਹੋ ਗਿਆ। ਹੁਣ ਦੂਜਾ ਇਹ ਹੈਗਾ ਕਿ ਇੱਕ ਸੇਵਨ ਕਰਨਾ ਤੇ ਦੂਜਾ ਹੈਗਾ ਵੇਚਣਾ। ਸੇਵਨ ਕਰਨ ਦੇ ਲਈ ਹੋਰ ਰੂਲਸ ਹੈਗੇ ਆ ਕਿ ਕੋਈ ਬੰਦਾ ਆ ਉਹ ਯੂਜ਼ ਕਰਦਾ ਆ, ਇੱਕ ਆ ਕਿ ਕਮਰਸ਼ੀਅਲ ਤੁਸੀਂ ਵੇਚਦੇ ਆ, ਉਹ ਜ਼ਿਆਦਾ ਡੇਂਜਰਸ ਆ। ਜਿੱਦਾਂ ਮੰਨ ਲਓ ਕਿ 1000 ਗ੍ਰਾਮ ਤੋਂ ਜਿਹੜਾ ਅੱਗੇ ਉੱਪਰਲਾ ਜਿਹੜਾ ਹੈਗਾ ਉਹ ਜ਼ਿਆਦਾ ਫਿਰ ਜ਼ਿਆਦਾ ਉਹਦੀ ਸਜ਼ਾ ਹੈਗੀ, ਪਰ ਫਿਰ ਵੀ ਇਹ 6 ਮਹੀਨੇ ਤੋਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਆ। ਤੇ ਉਹ ਅਦਾਲਤ ਦੇ ਉੱਤੇ ਡਿਪੈਂਡ ਕਰਦਾ ਕਿ ਇਹੋ ਜਿਹਾ ਡਿਸੀਜਨ ਆ ਉਹ ਲੈਂਦੇ ਆ। ਜੀ, ਤੇ ਦਲਜੀਤ ਜੀ ਜਿੱਦਾਂ ਤੁਸੀਂ ਦੱਸਿਆ ਕਿ ਜਿਹੜਾ ਕਮਰਸ਼ੀਅਲ ਜਿਹੜਾ ਇਹ ਇੱਕ ਕਾਰੋਬਾਰ ਆ, ਉਹਦੇ ਵਿੱਚ ਸਜ਼ਾਵਾਂ ਕਾਫੀ ਸਖਤ ਆ। ਮੇਰਾ ਸਵਾਲ ਵੀ ਇਹਦੇ ਨਾਲ ਇਹੀ ਆ ਕਿ ਬਾਲੀਵੁੱਡ ਬੇਸ਼ੱਕ ਬਹੁਤ ਸਾਰੀਆਂ ਹਸਤੀਆਂ ਨੂੰ ਇਹਦੇ ਘੇਰੇ ਦੇ ਵਿੱਚ ਆਉਣਾ ਪਿਆ ਵਾ, ਕਿਉਂਕਿ ਉਹ ਸੇਵਨ ਕਰਦੇ ਇਹਦਾ, ਤੇ ਪਰ ਮੇਰਾ ਸਵਾਲ ਇਹ ਹੈ ਕਿ ਸਾਡਾ ਕਾਨੂੰਨ ਆਖਿਰ ਜਿਹੜੀ ਬਾਲੀਵੁੱਡ ਇੰਡਸਟਰੀ ਆ ਉਹ ਆਪ ਤਾਂ ਬਣਾਉਂਦੇ ਨਹੀਂ ਹੋਣੇ ਨਸ਼ੇ, ਕਿਤੇ ਨਾ ਕਿਤੋਂ ਤਾਂ ਆਉਂਦੇ ਹੋਣੇ ਆ, ਤੇ ਜਿਹੜਾ ਸਾਡਾ ਕਾਨੂੰਨ ਆ ਉਹ ਵੱਡੇ ਜਿਹੜੇ ਮਗਰਮੱਛ ਆ, ਜਿਹੜੀ ਸਪਲਾਈ ਲਾਈਨ ਜਿੱਥੋਂ ਟੁੱਟਦੀ ਆ ਉਹਦੇ ਧੁਰੇ ਤੱਕ ਆਖਿਰ ਕਿਉਂ ਨਹੀਂ ਪਹੁੰਚਦੀ। ਜੇ ਪੰਜਾਬ ਦੀ ਗੱਲ ਕੀਤੀ ਜਾਵੇ, ਮੈਂ ਇਹਦੇ ਨਾਲ ਪੰਜਾਬ ਦੀ ਵੀ ਗੱਲ ਕਰਨੀ ਚਾਹੂੰਗਾ। ਜੇ ਪੰਜਾਬ ਦੀ ਗੱਲ ਕੀਤੀ ਜਾਵੇ, ਤੁਹਾਨੂੰ ਯਾਦ ਹੋਣਾ ਕਿ ਪਿਛਲੇ ਦਿਨੀ ਇੱਕ ਗੁਰਦੀਪ ਰਾਣੋ ਕਰਕੇ ਸਾਬਕਾ ਜਿਹੜਾ ਸਰਪੰਚ ਸੀਗਾ, ਉਹਦੀਆਂ ਖਬਰਾਂ ਬਾਹਰ ਆਈਆਂ ਕਿ ਕਿਸ ਤਰੀਕੇ ਨਾਲ ਉਹਦੇ ਅੱਗੇ ਪਿੱਛੇ ਜਿਪਸੀਆਂ, ਪਾਇਲਟ ਜਿਪਸੀਆਂ ਚੱਲਦੀਆਂ ਸੀ, ਆਉਂਦੇ ਜਾਂਦੇ ਨੂੰ ਸਲੂਟ ਵੱਜਦੇ ਸੀ, ਤੇ ਇਹ ਚੀਜ਼ਾਂ ਬਾਹਰ ਆਈਆਂ ਕਿ ਕਿਸ ਤਰੀਕੇ ਨਾਲ ਉਹ ਇਹਨਾਂ ਚੀਜ਼ਾਂ ਦਾ ਸਹਾਰਾ ਲੈ ਕੇ ਆਪਣਾ ਗੋਰਖ ਧੰਦਾ ਜਿਹੜਾ ਉਹ ਚਲਾ ਰਿਹਾ ਸੀ। ਹੁਣ ਇੱਥੇ ਸਵਾਲ ਕਿਤੇ ਨਾ ਕਿਤੇ ਖੜੇ ਹੁੰਦੇ ਕਿ ਆਖਰ ਜਿਹੜਾ ਸਾਡਾ ਸਿਸਟਮ ਇੰਨਾ ਲਾਚਾਰ ਕਿਉਂ ਆ ਕਿ ਉਹਦੀ ਨੱਕ ਥੱਲੇ ਇਸ ਤਰੀਕੇ ਨਾਲ ਇਹ ਜਿਹੜਾ ਕਾਰੋਬਾਰ ਪਣਪਦੇ ਆ ਤੇ ਉਹਨੂੰ ਪਤਾ ਕਿਉਂ ਨਹੀਂ ਲੱਗਦਾ। ਹੁਣ ਤੁਸੀਂ ਰਾਣੋ ਦੀ ਗੱਲ ਕੀਤੀ, ਗੁਰਦੀਪ ਸਿੰਘ ਰਾਣੋ ਜਿਹੜਾ ਕਿ ਸਰਪੰਚ ਵੀ ਰਾਣੋ ਪਿੰਡ ਪਾਇਲ ਹਲਕੇ ਦੇ ਵਿੱਚ, ਕਾਫੀ ਖਬਰਾਂ ਇਹ ਨਸ਼ਰ ਹੋਈਆਂ। ਚਲੋ ਇਹ ਭਾਰਤੀ ਸਿੰਘ ਦੇ ਨਾਲ ਹੀ ਆਪਾਂ ਇਹਦੀ ਵੀ ਜ਼ਿਕਰ ਕਰ ਲਈਏ। ਕੋਈ 26-27 ਕਰੋੜ ਦੇ ਕਰੀਬ ਕੀਮਤ ਬਣਦੀ ਆ ਜਿਹੜੀ ਇਹਦੇ ਕੋਲੋਂ ਬਰਾਮਦ ਹੋਈ ਆ ਡਰੱਗ। ਹੁਣ ਉਹ ਜਿਹੜੀ ਡਰੱਗ ਆ ਉਹ ਤੁਸੀਂ ਆਪ ਦੇਖੋ ਵੀ ਜਦੋਂ ਇਹ ਪਹੁੰਚਣੀ ਸੀ ਲੋਕਾਂ ਤੱਕ, ਫਿਰ ਇਹ ਵੀ ਆ ਇੰਨੀ ਪ੍ਰਾਪਰਟੀ ਜ਼ਿਆਦਾ ਬਣਾ ਲਈ, ਇੰਨੀ ਪ੍ਰਾਪਰਟੀ ਦੈਟ ਮੀਨਸ ਕਿ ਉਹ ਜਿਹੜੀ ਡਰੱਗ ਆ ਉਹ ਲੋਕਾਂ ਤੱਕ ਪਹੁੰਚ ਚੁੱਕੀ ਆ, ਤਾਂ ਹੀ ਤੁਹਾਡੇ ਕੋਲ ਇੰਨੀ ਪ੍ਰਾਪਰਟੀ ਆ, ਨਜਾਇਜ਼ ਇੰਨੀ ਜ਼ਿਆਦਾ ਜ਼ਮੀਨ ਬਣਾ ਲਈ ਆ। ਤੇ ਦੂਜਾ ਸਾਡੇ ਕਾਨੂੰਨ ਦੇ ਰਖਵਾਲੇ ਜਿਹੜੇ ਉਹਦੇ ਘਰ ਜਾਂਦੇ ਆ, ਪੁਲਿਸ ਵਾਲੇ ਜਿਹੜੇ ਉਹਦੇ ਘਰ ਜਾ ਰਹੇ ਆ, ਲੀਡਰਸ ਦੇ ਨਾਲ ਉਹਦੀ ਸਿੱਧੀ ਸਾਂਢ ਗੰਢ ਜਿਹੜੀ ਆ ਰਹੀ ਆ। ਬਾਅਦ ਵਿੱਚ ਤਾਂ ਕਿਹਾ ਜਾਂਦਾ ਵੀ ਇਹ ਤਾਂ ਜੀ ਸਾਡੇ ਨਾਲ ਉਹਦੇ ਫੋਟੋ ਕਰਵਾ ਲੈਂਦਾ, ਹੋ ਸਕਦਾ ਕਈ ਵਾਰੀ ਕੀ ਹੁੰਦਾ ਨਾਲ ਕਰਵਾ ਲੈਂਦਾ, ਪਰ ਕਈ ਵਾਰੀ ਕੀ ਹੁੰਦੇ ਜਿਹੜੇ ਵੱਡੇ ਲੀਡਰ ਹੁੰਦੇ ਆ ਉਹਨਾਂ ਨੂੰ ਵੀ ਪਤਾ ਹੁੰਦਾ, ਕੋਈ ਆਮ ਜਿਹੜਾ ਵਰਕਰ ਆ ਜਾਂ ਇੱਕ ਉਹਨੂੰ ਤਾਂ ਲਾਗੇ ਵੀ ਨਹੀਂ ਲੱਗਣ
ਦਿੰਦੇ। ਸਿਰਫ ਦਲਜੀਤ ਜੀ ਫੋਟੋਆਂ ਕਰਾਉਣ ਵਾਲਾ ਆ, ਉਹਨੂੰ ਇਦਾਂ ਸਿਕਿਉਰਿਟੀ ਨਹੀਂ ਮਿਲਦੀ, ਉਹਦੇ ਅੱਗੇ ਪਿੱਛੇ ਪਾਇਲਟ ਜਿਪਸੀਆਂ ਨਹੀਂ ਮਿਲ ਜਾਂਦੀਆਂ, ਕਿਉਂਕਿ ਸਰਪੰਚ ਤਾਂ ਹਰ ਪਿੰਡ ਦਾ ਹੁੰਦਾ, ਪਰ ਮੈਨੂੰ ਨਹੀਂ ਲੱਗਦਾ ਵੀ ਹਰ ਸਰਪੰਚ ਨੂੰ ਜਿਹੜੀ ਇਦਾਂ ਪਾਇਲਟ ਜਿਪਸੀਆਂ ਮਿਲਦੀਆਂ। ਦੇਖੋ ਇਹਦੇ ਵਿੱਚ ਜੇ ਡਰੱਗ ਅੱਜ ਵੀ ਆ, ਵੈਸੇ ਤਾਂ ਕੈਪਟਨ ਸਾਹਿਬ ਨੇ ਕਿਹਾ ਸੀ ਵੀ ਅਸੀਂ 4 ਵੀਕ ਦੇ ਵਿੱਚ ਇਹ ਖਤਮ ਕਰ ਦੇਣੀ ਆ, ਗੁਟਕਾ ਸਾਹਿਬ ਦੀ ਉਹਨੇ ਸਹੁੰ ਵੀ ਖਾਧੀ ਸੀ, ਪਰ ਅਸਲ ਵਿੱਚ ਇਹ ਨਹੀਂ ਮੈਂ ਕਹਿੰਦਾ ਕਿ ਉਹਨਾਂ ਨੇ ਕੋਈ ਟਰਾਈ ਨਹੀਂ ਕੀਤਾ ਹੋਊਗਾ, ਪਰ ਤਾਣਾ ਬਾਣਾ ਇੰਨਾ ਜ਼ਿਆਦਾ ਉਲਝ ਚੁੱਕਾ ਆ। ਹੁਣ ਤੁਸੀਂ ਦੇਖੋ ਕਿ ਚਲੋ ਇਹ ਤਾਂ ਆਪਾਂ 26-27 ਕਰੋੜ ਦੀ ਗੱਲ ਕਰਦੇ ਹਾਂ ਜੀ, ਜਿਹੜਾ ਖਾਲੀ ਗਵਰਨਮੈਂਟ ਦੇ ਵੇਲੇ 6000 ਕਰੋੜ ਦਾ ਰੈਕਟ ਸੀ ਜੀ, 6000 ਕਰੋੜ ਦੀ ਡਰੱਗ ਜਿਹੜੀ ਆਈ ਸੀ ਤੇ ਜਿਹੜੀ ਪੰਜਾਬ ਦੇ ਵਿੱਚ ਵਰਤਾਈ ਗਈ ਜੀ। ਹੁਣ ਤੁਸੀਂ ਦੇਖੋ ਵੀ ਉਹਨਾਂ ਦਿਨਾਂ ਦੇ ਵਿੱਚ ਹਰ ਦੂਜੇ ਤੀਜੇ ਦਿਨ ਖਬਰਾਂ ਆਉਂਦੀਆਂ ਸੀ ਵੀ ਫਲਾਨੀ ਜਗ੍ਹਾ ਦੇ ਉੱਤੇ 5 ਮੁੰਡੇ ਮਾਰੇ ਗਏ ਆ, 6 ਨਸ਼ਾ ਕਰਦੇ ਮਾਰੇ ਗਏ ਆ। ਚਲੋ ਉਦਾਂ ਦੀ ਤਰਤੀਬ ਤਾਂ ਹੁਣ ਨਹੀਂ ਆਉਂਦੀ। ਹੁਣ ਉਹਦੇ ਵਿੱਚ ਨਰਿੰਜਨ ਸਿੰਘ ਈਡੀ ਉਹਨਾਂ ਨੇ ਬੜੀ ਤਫਤੀਸ਼ ਕੀਤੀ ਸੀ, ਖੱਟੜਾ ਸਾਹਿਬ ਆਪਣੇ ਇਧਰੋਂ ਇਹਨਾਂ ਨੇ ਬੜੀ ਤਫਤੀਸ਼ ਹੁਣ ਵੀ ਕਰ ਰਹੇ ਆ ਤੇ ਸਿੱਧੂ ਸਾਹਿਬ ਉਹਨਾਂ ਨੇ ਕਾਫੀ ਬਿਊਰੋਕਰੈਟਸ ਹੈਗੇ ਜਿਨ੍ਹਾਂ ਨੇ ਕੰਮ ਕੀਤਾ ਜੀ। ਬਿਕਰਮ ਸਿੰਘ ਮਜੀਠੀਆ ਦਾ ਸਿੱਧਾ ਨਾਂ ਵਿੱਚ ਬੋਲਦਾ ਰਿਹਾ, ਪਰ ਉਸ ਤੋਂ ਬਾਅਦ ਨਾ ਇਹਨਾਂ ਦਾ ਬੋਲਦਾ ਰਿਹਾ ਤੇ ਵਿੱਚ ਪਤਾ ਹੀ ਨਹੀਂ ਲੱਗਾ ਸਰਬਨ ਸਿੰਘ ਫਲੋਰ ਕਦੋਂ ਆ ਗਿਆ ਤੇ ਉਹਦਾ ਮੁੰਡਾ ਕਦੋਂ ਆ ਗਿਆ, ਉਹਨਾਂ ਤੋਂ ਅਸਤੀਫਾ ਵੀ ਲੈ ਲਿਆ ਗਿਆ, ਬਾਅਦ ਵਿੱਚ ਪਤਾ ਹੀ ਨਹੀਂ ਉਹ ਕੇਸ ਅਜੇ ਤੱਕ ਇਦਾਂ ਹੀ ਚੱਲੀ ਜਾਂਦਾ। ਫਿਰ ਅਵਿਨਾਸ਼ ਚੰਦਰ ਦਾ ਉਹਦੇ ਵਿੱਚ ਨਾਂ ਲੈ ਲਿਆ ਗਿਆ, ਉਹਨਾਂ ਮੰਤਰੀਆਂ ਨੂੰ ਈਵਨ ਕਿ ਇਹਨਾਂ ਨੇ ਬਾਅਦ ਦੇ ਵਿੱਚ ਉਹ ਅਕਾਲੀ ਦਲ ਤੋਂ ਹੀ ਕਿਨਾਰਾ ਕਰ ਗਏ, ਉਹਨਾਂ ਦਾ ਕੀ ਬਣਦਾ ਉਹ ਬਾਅਦ ਦੇ ਵਿੱਚ ਗੱਲ ਆ। ਬਿਕਰਮ ਸਿੰਘ ਮਜੀਠੀਆ ਅੱਜ ਕੱਲ੍ਹ ਕੋਈ ਗੱਲ ਹੀ ਨਹੀਂ ਕਰਦਾ ਉਸ ਗੱਲ ਦੇ ਉੱਤੇ, ਜਿਹੜੀ ਤੁਸੀਂ ਗੱਲ ਕੀਤੀ ਕਿ ਤਾਣਾ ਬਾਣਾ ਇੰਨਾ ਜ਼ਿਆਦਾ ਉਲਝ ਗਿਆ। ਹੁਣ ਦੇਖੋ ਕਿ ਭਾਰਤੀ ਸਿੰਘ ਦੇ ਕੋਲੋਂ 86 ਗ੍ਰਾਮ ਇੱਕ ਬਰਾਮਦ ਹੋਈ ਆ, ਕਿੱਡੀ ਵੱਡੀ ਇਹ ਖਬਰ ਬਣ ਗਈ ਆ। ਮੈਂ ਦੇਖੋ ਨਸ਼ਾ ਥੋੜਾ ਜਿੱਦਾਂ ਵੀ ਆ ਮਾੜਾ ਆ ਬਿਲਕੁਲ, ਪਰ ਜਿਹੜਾ ਤੁਸੀਂ ਲੋਕਾਂ ਨੂੰ ਬਰਬਾਦ ਕਰਦੇ ਆ ਉਹ ਉਦੋਂ ਵੀ ਜ਼ਿਆਦਾ ਮਾੜਾ ਆ। ਹੁਣ ਫਨੇ ਦੇਖੋ ਕਿ ਇੱਕ ਕਮੇਡੀਅਨ ਹੈਗੀ ਆ, ਲੋਕੀ ਹੁਣ 5 ਸਾਲ ਪੁਰਾਣਾ ਇਹਦਾ ਟਵੀਟ ਵੀ ਇੱਕ ਸ਼ੇਅਰ ਕਰੀ ਜਾ ਰਹੇ ਆ, ਜਿਹਦੇ ਵਿੱਚ ਇਹਨੇ ਕਿਹਾ ਸੀ ਕਿ ਨਸ਼ੇ ਕਰਨੇ ਸਿਹਤ ਦੇ ਲਈ ਹਾਨੀਕਾਰਕ ਆ, ਤੇ ਲੋਕੀ ਉਹਨੂੰ ਹੁਣ ਅੱਜ ਕੱਲ ਕਾਫੀ ਲੈ ਕੇ ਜਾ ਰਹੇ ਆ। ਪਰ ਇਹਦੇ ਨਾਲ ਹੁਣ ਬਰਬਾਦੀ ਕਿਹਦੀ ਆ? ਬਰਬਾਦੀ ਲੀਡਰਸ ਜਿਹੜੇ ਆ ਉਹ ਚਾਹੁੰਦੇ ਨਹੀਂ। ਹੁਣ ਪਹਿਲਾਂ ਦੇਖੋ ਕਿ ਖਾਸ ਤੌਰ ਤੇ ਜਿਹੜੇ ਸਰਹੱਦੀ ਇਲਾਕੇ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਹੈਗਾ ਕਿ ਪਹਿਲਾਂ ਅੱਤਵਾਦ ਨੇ ਉਹ ਤਬਾਹੀ ਕਰੀ ਰੱਖੀ, ਹੁਣ ਨਸ਼ਿਆਂ ਨੇ ਕਿੰਨਾ ਜ਼ਿਆਦਾ ਤਬਾਹੀ ਮਚਾਈ ਹੋਈ ਆ। ਕਾਲਜ ਦੇ ਵਿੱਚ ਜੂਨੀਅਰ ਸਟੂਡੈਂਟਸ ਉਹਨਾਂ ਨੂੰ ਇੰਨਾ ਜ਼ਿਆਦਾ ਚੁੰਗਲ ਦੇ ਵਿੱਚ ਲਿਆ ਗਿਆ ਆ ਕਿ ਲੱਗਦਾ ਹੀ ਨਹੀਂ ਕਿ ਕੋਈ ਬਚਾਅ ਹੈਗਾ। ਜੋ ਇਸ ਵਕਤ ਦਲਜੀਤ ਜੀ ਹਾਲਾਤ ਆ ਇਦਾਂ ਦੇ ਨਸ਼ੇ ਚੱਲ ਗਏ ਤੇ ਸਕੂਲਾਂ ਤੋਂ ਚੱਲਦੇ ਆ, ਕਿ ਸਕੂਲਾਂ ਦੇ ਬਹੁਤ ਸਾਰੀਆਂ ਇਦਾਂ ਦੀਆਂ ਵੀਡੀਓਜ਼ ਆਉਂਦੀਆਂ ਜਿਹਦੇ ਵਿੱਚ ਸਕੂਲਾਂ ਦੇ ਬੱਚੇ ਨਸ਼ੇ ਕਰਦੇ ਦਿਖਾਈ ਦਿੰਦੇ ਆ। ਉਹ ਨਸ਼ਾ ਉਹਨਾਂ ਤੱਕ ਪਹੁੰਚਦਾ ਕਿੱਦਾਂ ਆ? ਕਿਤੇ ਨਾ ਕਿਤੇ ਦੇ ਜਿਹੜੇ ਸਾਡੇ ਜਿਹੜਾ ਸਿਸਟਮ ਹੈ ਉਹਦੇ ਵਿੱਚ ਲੂਪ ਹੋਲਸ ਹੈਗੇ ਆ। ਬਿਲਕੁਲ ਲੂਪ ਹੋਲ ਹੈਗੇ ਆ, ਤੇ ਈਵਨ ਕਿ ਇੰਨੀ ਡਰੱਗ ਜਿਹੜੀ ਫੜੀ ਜਾਂਦੀ ਆ, ਇਹ ਵੀ ਕਈ ਵਾਰੀ ਸਵਾਲ ਉੱਠਦੇ ਆ ਕਿ ਡਰੱਗ ਇੰਨੀ ਫੜ ਹੋ ਜਾਂਦੀ ਆ, ਮੰਨ ਲਓ ਕਿ ਇਹੀ ਇਹਨਾਂ ਕੋਲੇ ਫੜ ਹੋਈ ਆ, ਉਹ ਥਾਣਿਆਂ ਦੇ ਵਿੱਚ ਜਮ੍ਹਾਂ ਕਰਵਾਉਂਦੇ ਆ, ਫਿਰ ਉਸ ਤੋਂ ਬਾਅਦ ਉਹ ਕਹਿੰਦੇ ਆ ਕਿ ਅਸੀਂ ਨਾਸ਼ਟ ਕਰ ਦਿੱਤੀ ਆ। ਨਾਸ਼ਟ ਉਹਨਾਂ ਦੇ ਵਿੱਚੋਂ ਕਿੰਨੀ ਕੀਤੀ ਆ? ਕਿਉਂਕਿ ਸਭ ਤੋਂ ਜ਼ਿਆਦਾ ਤਾਂ ਇਹ ਪੁਲਿਸ ਵਾਲਿਆਂ ਦੀ ਵੀ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਨੇ ਡੋਪ ਟੈਸਟ ਵੀ ਚਲਾਏ ਸੀ, ਇਹ ਤਾਂ ਆਪ ਦੂਜੇ ਹੋ ਗਏ ਕਿਉਂਕਿ ਮੁਫਤ ਦੀ ਮਿਲੀ ਜਾਂਦੀ ਹੈ, ਉਹਦੇ ਨਾਲ ਇਹ ਵੀ ਜ਼ਿਆਦਾ ਹੋ ਗਿਆ। ਇਹਨਾਂ ਦੇ ਜਿਹੜੇ ਪਰਿਵਾਰਕ ਜਿਹੜੇ ਬੱਚੇ ਆ ਉਹ ਜ਼ਿਆਦਾ ਇਨਵੋਲਵ ਹੈ ਇਸ ਚੀਜ਼ ਦੇ। ਇਹਦੇ ਨਾਲ ਇਹ ਵੀ ਬਹੁਤ ਵੱਡੀ ਰਿਪੋਰਟਾਂ ਸਾਂਝੀਆਂ ਹੁੰਦੀਆਂ ਕਿ ਕਿਸ ਤਰੀਕੇ ਨਾਲ ਜੇਲ੍ਹਾਂ ਦੇ ਅੰਦਰ ਇਹਦਾ ਕਾਰੋਬਾਰ ਕਿਸ ਤਰੀਕੇ ਨਾਲ ਵੱਧਦਾ ਆ। ਜਿਹੜਾ ਇਹ ਰਾਣੋ ਦਾ ਤੁਸੀਂ ਕੇਸ ਲਿਆ ਸੀ, ਜਿਹਦੇ ਇਹਦੇ ਤਾਰ ਜੁੜੇ ਹੋਏ ਸੀ, ਉਹ ਇੱਥੋਂ ਵੈਸੇ ਆਸਟ੍ਰੇਲੀਆ ਤੋਂ ਕਿਹਾ ਜਾਂਦੇ ਵੀ ਇੱਥੋਂ ਚਲਾ ਰਿਹਾ ਉਹ ਰੈਕਟ, ਇੰਟਰਨੈਸ਼ਨਲ ਲੈਵਲ ਦਾ ਇਹ ਰੈਕਟ ਹੈਗਾ। ਉਹ ਜਿਹੜਾ ਬੰਦਾ ਸੀ ਉਹਦੇ ਸਿੱਧੇ ਇੱਕ ਰੈਕਟ ਸੀ, ਉਹ ਜੇਲ੍ਹ ਨੂੰ ਹੀ ਕਰਦਾ ਸੀ ਟਾਰਗੇਟ। ਇਹਦੀ ਤਾਂ ਇਨਵੋਲਵਮੈਂਟ ਬਾਅਦ ਦੇ ਵਿੱਚ ਆਈ ਆ, ਬਾਹਰ ਨਾ ਚਲਾਇਆ, ਅਸਲ ਦੇ ਵਿੱਚ ਉਹਦਾ ਰੈਕਟ ਜੇਲ੍ਹ ਦੇ ਵਿੱਚ ਹੀ ਚੱਲਦਾ ਹੁੰਦਾ ਹੈ। ਹੁਣ ਜੇਲ੍ਹ ਦੇ ਵਿੱਚ ਨਸ਼ਾ ਇੰਨੀ ਜ਼ਿਆਦਾ ਤੁਸੀਂ ਦੇਖੋ ਵੀ ਇੰਨੀ ਤਲਾਸ਼ੀ ਹੁੰਦੀ ਆ, ਸਭ ਕੁਝ ਹੁੰਦਾ ਆ, ਉਹ ਫਿਰ ਬਾਅਦ ਵਿੱਚ ਖਬਰਾਂ ਇਹ ਵੀ ਆਉਂਦੀਆਂ ਰਹੀਆਂ ਮਿਲੀ ਭੁਗਤ ਆ, ਕੁਛ ਨੂੰ ਸਸਪੈਂਡ ਜਿਹੜਾ ਹੋਊਗਾ ਉਹ ਇਹੀ ਹੋਊਗਾ ਕਿ ਛੋਟਾ ਜਿਹੜਾ ਚਾਹੇ ਕੋਈ ਸਿਪਾਹੀ ਹੋਊਗਾ, ਕਾਂਸਟੇਬਲ ਹੋਊਗਾ। ਬਿਲਕੁਲ, ਹਮੇਸ਼ਾ ਜਿਹੜੀ ਗਾਜ ਆ ਉਹ ਛੋਟੇ ਦੇ ਜਿਹੜੀ ਡਿੱਗਦੀ ਆ। ਇੱਥੇ ਅਜੇਪਾਲ ਸਿੰਘ ਹੁਣੀ ਵੀ ਇਹੀ ਕਹਿ ਰਹੇ ਕਿ ਜਿਹੜੇ ਵੱਡੇ ਮਗਰਮੱਛ ਉਹਨਾਂ ਨੂੰ ਹੱਥ ਕਦੀ ਨਹੀਂ ਪਾਇਆ ਜਾਂਦਾ। ਬਿਲਕੁਲ, ਹੁਣ ਪਿਛਲੇ ਹਫ਼ਤੇ ਕੋਰਟ ਨੇ ਕਿਹਾ ਸੀ ਕਿ ਜਿਹੜੇ ਦਾਗੀ ਪੁਲਿਸ ਮੁਲਾਜ਼ਮ ਆ ਉਹਨਾਂ ਦੀ ਸਾਨੂੰ ਰਿਪੋਰਟ ਸੈਂਡ ਕਰੋ ਜੀ। ਇਹਨਾਂ ਨੇ ਜਿਹੜੇ ਪੁਲਿਸ ਡਿਪਾਰਟਮੈਂਟ ਨੇ ਜਿਹੜੇ ਦਾਗੀ ਭੇਜੇ ਆ ਉਹ ਸਾਰੇ ਕਾਂਸਟੇਬਲ ਲੈਵਲ ਤੱਕ ਜਾਂ ਐਸਐਚਓ ਤੱਕ ਭੇਜ ਦਿੱਤੇ ਆ ਜੀ। ਹੁਣ ਕੋਰਟ ਨੇ ਇਹ ਪੁੱਛਿਆ ਵੀ ਕੀ ਗੱਲ ਜਿਹੜੇ ਆਈਏਐਸ ਆਈਪੀਐਸ ਜਿਹੜੇ ਲੋਕ ਬੈਠੇ ਆ ਤੁਹਾਡੇ ਪੁਲਿਸ ਦੇ ਵਿੱਚ, ਐਸਐਸਪੀ ਰੈਂਕ ਦੇ ਬੈਠੇ ਆ, ਐਸਪੀ ਰੈਂਕ ਦੇ ਬੈਠੇ ਆ, ਉਹਨਾਂ ਨੂੰ ਉਹ ਦਾਗੀ ਨਹੀਂ ਹੈਗੇ ਕਿ ਉਹ ਇੰਨੇ ਜ਼ਿਆਦਾ ਇਮਾਨਦਾਰ ਆ? ਪਰ ਇਹ ਹੈ ਕਿ ਉਹਨਾਂ ਨੂੰ ਸਿੱਧਾ ਗੁਪਤ ਰੂਪ ਦੇ ਨਾਲ ਹਿੱਸੇ ਪਹੁੰਚ ਜਾਂਦੇ ਆ। ਇਹ ਮੰਨਣਾ ਪੈਣਾ ਆਪਾਂ ਨੂੰ ਸਿਸਟਮ ਦੇ ਵਿੱਚ ਜਿਹੜੇ ਲੂਪ ਹੋਲਿਆ, ਇਸ ਕਰਕੇ ਸਿਸਟਮ ਜਿਹੜਾ ਇਦਾਂ ਹੀ ਚੱਲ ਰਿਹਾ। ਪਰ ਹੁਣ ਲੋਕਾਂ ਨੂੰ ਅਵੇਅਰ ਹੋ ਰਹੇ ਲੋਕ, ਹੁਣ ਜਿਹੜੇ ਘੁਟਾਲੇ ਬਾਹਰ ਆ ਰਹੇ ਆ, ਲੋਕਾਂ ਦੇ ਦਿਲਾਂ ਦੇ ਵਿੱਚ ਹੁਣ ਬਣ ਰਹੀ ਹੈ ਇਹ ਗੱਲ। ਇਹ ਲੱਗਦਾ ਆ ਕਿ ਹੁਣ ਇਹਨਾਂ ਦਾ ਪਤਨ ਜਿਹੜਾ
ਆ ਸ਼ੁਰੂ ਹੋ ਜਾਣਾ ਇਸ ਪਰ ਦਲਜੀਤ ਜੀ ਲੋਕੀ ਤਾਂ ਅਵੇਅਰ ਹੋ ਰਹੇ, ਪਰ ਗੱਲ ਤੇ ਜਿਹੜੀ ਆ ਉਹ ਸਰਕਾਰਾਂ ਤੋਂ ਚੱਲਣੀ ਆ। ਜੇਕਰ ਜਿੰਨੇ ਚਿਰ ਤੱਕ ਸਰਕਾਰਾਂ ਦੀਆਂ ਨਾ ਨੀਤਾਂ ਜਾਂ ਨਾ ਜਿਹੜੀ ਨਾ ਨੀਤੀ ਨਾ ਨੀਤ ਹੋਈ ਤਾਂ ਕੰਮ ਉਨੀ ਦੇਰ ਤੱਕ ਮੇਰੇ ਖਿਆਲ ਜਿਹੜੇ ਆ ਉਹ ਹੱਲ ਨਹੀਂ ਹੋਣੇ ਮਸਲੇ। ਤੇ ਇਹਦੇ ਨਾਲ ਨਾਲ ਆਰ.ਕੇ. ਕੁਮਾਰ ਹੁਣਾਂ ਦੀ ਵੀ ਟਿੱਪਣੀ ਆਈ, ਉਹ ਕਹਿੰਦੇ ਕਿ ਮੈਨੂੰ ਨਹੀਂ ਲੱਗਦਾ ਕਿ ਆਪਣਾ ਨਸ਼ੇ ਕਰਨ ਲਈ ਕੁਝ ਰੱਖਣਾ ਗੁਨਾਹ ਆ। ਸ਼ਰਾਬ ਵੀ ਇੱਕ ਨਸ਼ਾ ਆ, ਉਹਦੇ ਤੋਂ ਤਾਂ ਜਿਹੜੀਆਂ ਸਰਕਾਰਾਂ ਕਮਾਈ ਕਰਦੀਆਂ ਆ। ਬਿਲਕੁਲ ਇਹ ਗੱਲ ਉਹਨਾਂ ਦੀ ਸਹੀ ਆ ਜੀ। ਆਪਾਂ ਗੱਲ ਵੀ ਇਹੀ ਕਰਦੇ ਸੀ ਕਿ ਜਦੋਂ ਵੀ ਕੋਈ ਇਹੀ ਕਹਿਣ ਦਾ ਮਤਲਬ ਸੀ, ਇਹਨਾਂ ਨੇ ਸਿੰਪਲ ਵੈਸੇ ਭਾਸ਼ਾ ਦੇ ਵਿੱਚ ਬਹੁਤ ਵਧੀਆ ਲਿਖ ਦਿੱਤਾ ਕਿ ਜਿਹੜੇ ਤਾਂ ਬੰਦੇ ਯੂਜ਼ ਕਰਦੇ, ਹੁਣ ਜਿਹੜੇ ਪੁਲਿਸ ਦੇ ਫੜਦੇ ਵੀ ਆ, ਚਾਹੇ ਕਾਂਗਰਸ ਦੇ ਵੇਲੇ ਧੜਾ ਧੜ ਗ੍ਰਿਫਤਾਰੀਆਂ ਹੋਈਆਂ, ਉਹਦੇ ਵਿੱਚ ਤੁਸੀਂ ਦੇਖੋ ਕਿ ਗ੍ਰਿਫਤਾਰ ਪਿਛਲੀਆਂ ਸਾਰੀਆਂ ਅਖਬਾਰਾਂ ਚੱਕ ਕੇ ਦੇਖ ਲਓ, ਜਿਹੜੀ ਖਬਰ ਆਉਂਦੀ ਹੁੰਦੀ ਸੀ ਕੀ ਆਉਂਦੀ ਸੀ ਵੀ ਫਲਾਨੇ ਮੋੜ ਦੇ ਉੱਤੇ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ, ਪੁਲਿਸ ਨੇ ਇਸ਼ਾਰਾ ਕੀਤਾ, ਉਹਨੇ ਆਪਣਾ ਜਿਹੜਾ ਮੋਟਰਸਾਈਕਲ ਜਾਂ ਸਾਈਕਲ ਆ ਉਹ ਲੈ ਕੇ ਉਹ ਭੱਜ ਗਿਆ, ਪੁਲਿਸ ਨੇ ਉਹਦਾ ਪਿੱਛਾ ਕੀਤਾ, ਕੁਛ ਦੂਰੀ ਦੇ ਉੱਤੇ ਜਾਂ 200 ਮੀਟਰ ਦੇ ਉੱਤੇ ਦੂਰੀ ਦੇ ਉੱਤੇ ਪੁਲਿਸ ਨੇ ਉਹਨੂੰ ਯਾਦ ਦਬੋਚਿਆ ਤੇ ਉਹਦੇ ਕੋਲ ਇੰਨਾ ਬਰਾਮਦ ਹੋਇਆ, ਪਾ ਦਿੱਤਾ ਗਿਆ ਨਾ। ਹੁਣ ਉਹ ਬੰਦੇ ਸਾਰੇ ਇੰਨੇ ਵਾਲੇ ਆ ਜਿਹੜੇ ਜੇਲ੍ਹਾਂ ਦੇ ਵਿੱਚ ਸੱਟ ਦਿੱਤੇ ਗਏ। ਉਹ ਇਹ ਜ਼ਰੂਰੀ ਨਹੀਂ ਵੀ ਸਾਰਿਆਂ ਦੇ ਵਿੱਚ ਇੱਕੋ ਹੀ ਇੱਕ ਵਰਡਿੰਗ ਜਿਹੜੀ ਆ ਸ਼ਬਦਾਵਲੀ ਉਹੀ ਰੱਖੀ ਜਾਂਦੀ, ਉਹ ਤਾਂ ਸਿੱਧਾ ਹੀ ਪਤਾ ਲੱਗਦਾ ਆ ਕਿ ਇਹਨਾਂ ਨੇ ਸਿਰਫ ਇੱਕ ਪੋਚਾ ਲਾਇਆ ਕਿ ਇੰਨੇ ਬੰਦੇ ਜਿਹੜੇ ਫੜ ਕੇ ਅਸੀਂ ਧੜਾ ਧੜ ਸੈੱਟ ਦਿੱਤੇ ਆ, ਉਸ ਤੋਂ ਬਾਅਦ ਥੋੜਾ ਜਿਹਾ ਸਾਇਲੈਂਟ ਚੱਲਦਾ, ਸਾਇਲੈਂਟ ਤੁਸੀਂ ਕੰਮ ਕਰਦੇ। ਜ਼ਰੂਰੀ ਤਾਂ ਉਹ ਆ ਕਿ ਜਿਹੜਾ ਚੇਨ ਆ, ਹੁਣ ਕਿਹਾ ਜਾਂਦਾ ਕਿ ਅਫਗਾਨਿਸਤਾਨ ਤੋਂ ਇਹ ਸ਼ੁਰੂ ਹੁੰਦੀ ਆ, ਫਿਰ ਪਾਕਿਸਤਾਨ ਦੇ ਜ਼ਰੀਏ ਬਾਰਡਰ ਦੇ ਜ਼ਰੀਏ ਇੱਥੇ ਤੱਕ ਆਉਂਦੀ ਆ, ਬਾਕੀ ਚੀਜ਼ਾਂ ਜਿਹੜੀਆਂ ਫਿਰ ਇਹਨੂੰ ਟਾਰਗੇਟ ਪੰਜਾਬ ਹੀ ਕਿਉਂ ਹੁੰਦਾ? ਰਾਜਸਥਾਨ ਦਾ ਬਹੁਤ ਵੱਡਾ ਬਾਰਡਰ, ਪੰਜਾਬ ਤਾਂ ਕੁਝ ਵੀ ਨਹੀਂ ਬਾਰਡਰ, ਰਾਜਸਥਾਨ ਦਾ ਕਿੱਡਾ ਵੱਡਾ ਬਾਰਡਰ ਆ, ਉਹਨਾਂ ਕੋਲ ਅਸੀਂ ਕਦੀ ਸੁਣਦੇ ਨਹੀਂ ਵੀ ਉਹ ਰਸਤੇ ਆ। ਗੁਜਰਾਤ ਦਾ ਕਿੱਡਾ ਵੱਡਾ ਇਹ ਬਾਰਡਰ ਆ, ਉਹ ਸਟੇਟਸ ਕਿਉਂ ਬਚੀਆਂ ਹੋਈਆਂ? ਸਰ ਪੰਜਾਬ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ? ਪੰਜਾਬੀਆਂ ਤੋਂ ਇੰਨਾ ਕਿਉਂ ਡਰ ਲੱਗਦਾ ਜਾਂ ਜੰਮੂ ਕਸ਼ਮੀਰ ਤੋਂ ਕਿਉਂ ਡਰ ਲੱਗਦਾ? ਇਸ ਕਰਕੇ ਇਹਨਾਂ ਗੱਲਾਂ ਦੇ ਬਾਰੇ ਸੋਚਣਾ ਵੀ ਜ਼ਰੂਰੀ ਬਣਦਾ, ਕਿਉਂਕਿ ਸਰਕਾਰਾਂ ਦੀਆਂ ਨੀਤੀਆਂ ਦੇ ਵਿੱਚ ਲੂਪ ਖੋਲਿਆ। ਜਿੱਦਾਂ ਕੈਪਟਨ ਸਾਹਿਬ ਨੇ ਕਿਹਾ ਕਿ 4 ਵੀਕ ਦਾ ਕੰਮ ਹੈ ਸਰਕਾਰ ਦਾ, ਉਹ ਸੱਚ ਕਿਹਾ ਸੀ, ਪਰ ਇਹ ਹੈ ਕਿ ਇਹ ਸਰਕਾਰਾਂ ਜਿਹੜੀਆਂ ਆ ਉਹ ਚਾਹੁੰਦੀਆਂ ਵੀ ਹੈ ਨਹੀਂ, ਕਿਤੇ ਨਾ ਕਿਤੇ ਗੱਲ ਪਿੱਛੇ ਕੋਈ ਹਿਡਨ ਏਜੰਡਾ ਇੱਕ ਕੰਮ ਕਰ ਰਿਹਾ। ਸੋ ਬਿਲਕੁਲ ਇੱਥੇ ਮੈਂ ਇਹ ਸਪਸ਼ਟ ਜ਼ਰੂਰ ਕਰਨਾ ਚਾਹੁੰਦਾ ਆ ਗੱਲ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਭਾਰਤੀ ਸਿੰਘ ਨੇ ਜਾਂ ਇਦਾਂ ਦੇ ਜਿਹੜੇ ਜਿੰਨੇ ਵੀ ਆ ਜਿਹੜੇ ਆਪਣਾ ਸੇਵਨ ਆਪਣੇ ਲਈ ਰੱਖਦੇ ਆ ਉਹ ਸਹੀ ਆ। ਅਸੀਂ ਸਾਡਾ ਮੰਨਣਾ ਬਸ ਇਹੀ ਹੈ ਕਿ ਇਹਦੇ ਨਾਲ ਨਾਲ ਜਿਹੜੇ ਹੱਥ ਆ ਉਹ ਵੱਡੇ ਮਗਰਮੱਛਾਂ ਤੱਕ ਵੀ ਪਹੁੰਚਣੇ ਚਾਹੀਦੇ। ਜਿਹੜੀ ਸਪਲਾਈ ਲਾਈਨ ਜਿਹੜੀ ਚੱਲਦੀ ਆ ਉਹ ਤੋੜਨੀ ਚਾਹੀਦੀ, ਉਹਦਾ ਧੁਰਾ ਜਿਹੜਾ ਆ ਨਸ਼ੇ ਦਾ ਧੁਰਾ ਆ ਉਹਦੇ ਤੱਕ ਪਹੁੰਚ ਜ਼ਰੂਰ ਕਰਨੀ ਚਾਹੀਦੀ ਆ। ਤੇ ਉਹਦੇ ਲਈ ਸਰਕਾਰਾਂ ਨੂੰ ਹੰਬਲਾ ਮਾਰਨ ਦੀ ਲੋੜ ਆ। ਸਰਕਾਰਾਂ ਵਾਅਦੇ ਕਰਦੀਆਂ ਵੱਡੇ ਵੱਡੇ, ਪਰ ਜਦੋਂ ਵੋਟਾਂ ਮਿਲ ਜਾਂਦੀਆਂ, ਕੁਰਸੀ ਤੇ ਬਰਾਜਮਾਨ ਹੋ ਜਾਂਦੀਆਂ, ਫਿਰ ਭੁੱਲ ਜਾਂਦੇ ਆ। ਦਲਜੀਤ ਜੀ, ਇਸ ਤੋਂ ਬਾਅਦ ਮੈਂ ਅਗਲੀ ਖਬਰ ਵੱਲ ਜਾਣਾ ਚਾਹੂੰਗਾ। ਪੰਜਾਬ ਦੇ ਵਿੱਚ ਜਾਂ ਹੁਣ ਕਿਸਾਨ ਆਗੂਆਂ ਨਾਲ ਮੁੱਖ ਮੰਤਰੀ ਪੰਜਾਬ ਦੀ ਮੀਟਿੰਗ ਹੋਈ ਆ, ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿਸਾਨਾਂ ਵੱਲੋਂ ਕਿ 23 ਨਵੰਬਰ ਤੋਂ ਪੰਜਾਬ ਦੇ ਵਿੱਚ ਰੇਲ ਸੇਵਾਵਾਂ ਬਹਾਲ ਕਰ ਦਿੱਤੀਆਂ ਜਾਣਗੀਆਂ, ਜਿਹੜੀ ਯਾਤਰੀ ਰੇਲਾਂ ਆ ਉਹ ਵੀ ਚਲਾਈਆਂ ਜਾਣਗੀਆਂ। ਕਿੱਦਾਂ ਦੇਖਦੇ ਹੋ? ਦੇਖੋ, ਪੰਜਾਬ ਦੇ ਵਿੱਚ 30 ਰੈਕ ਆਉਂਦੇ ਆ ਹਰ ਰੋਜ਼ ਤੇ 40 ਰੈਕ ਜਿਹੜਾ ਮਾਲ ਆ ਉਹ ਬਾਹਰ ਜਾਂਦਾ ਆ ਜੀ। ਰੇਲਵੇ ਇੱਕ ਧੁਰਾ ਆ ਆਵਾਜਾਈ ਦਾ, ਅੱਜ ਵੀ ਧੁਰਾ ਆ, ਪਹਿਲਾਂ ਵੀ ਧੁਰਾ ਸੀ, ਕਿਉਂਕਿ ਇੱਕ ਤਾਂ ਇਹ ਆ ਕਿ ਇਹ ਸਸਤਾ ਪੈਂਦਾ ਆ ਬਾਕੀ ਟਰਾਂਸਪੋਰਟ ਦੇ ਸਾਧਨਾਂ ਦੇ ਨਾਲੋਂ, ਦੂਜਾ ਇੱਕ ਰਿਲਾਇਬਲ ਆ, ਤੀਜਾ ਸੇਫ ਆ। ਇਸ ਕਰਕੇ ਇਹਨਾਂ ਕਾਰਨਾਂ ਦੇ ਕਰਕੇ ਜਿਹੜੇ ਜਿੰਨਾ ਵੀ ਸਾਡਾ ਉਦਯੋਗ ਆ ਇਹ ਇਹਨਾਂ ਦੇ ਚੀਜ਼ਾਂ ਦੇ ਉੱਤੇ ਹੈਗਾ। ਪਰ ਅੰਦੋਲਨ ਤੋਂ ਬਾਅਦ ਕੋਈ 283 ਦੇ ਕਰੀਬ ਤਾਂ ਰੈਕ ਵੈਸੇ ਇੱਥੇ ਰੁਕ ਗਏ ਹੋਏ ਸੀ, ਕੋਈ 8500 ਦੇ ਕਰੀਬ ਜਿਹੜੇ ਰੈਕ ਆ ਉਹ ਰੱਦ ਕਰਨੇ ਪੈ ਗਏ ਸੀ। ਸਵਾਰੀ ਗੱਡੀਆਂ ਜਿਹੜੀਆਂ 2800 ਕੁਛ ਜਿਹੜੀਆਂ ਰੱਦ ਕਰਨੀਆਂ ਪਈਆਂ। ਹੁਣ ਜਦੋਂ ਇੱਕ ਰੈਕ ਇੱਕ ਦਿਨ ਦੇ ਵਿੱਚ ਰੱਦ ਹੁੰਦਾ ਆ, ਉਹਦਾ 14.5 ਕਰੋੜ ਰੁਪਏ ਦਾ ਘਾਟਾ ਰੇਲਵੇ ਨੂੰ ਪੈਂਦਾ। ਫਿਰ ਦੂਜੇ ਪਾਸੇ ਜਿਹੜੀ ਸਵਾਰੀ ਗੱਡੀ ਆ ਉਹ ਤਾਂ ਸ਼ਾਇਦ 60 ਕਰੋੜ ਤੋਂ ਵੀ ਉੱਤੇ ਚਲੇ ਜਾਂਦਾ, ਜਿਹੜਾ ਪ੍ਰਤੀ ਦਿਨ ਜਿਹੜਾ ਇੱਕ ਟ੍ਰੇਨ ਜਦੋਂ ਤੁਸੀਂ ਚਲਾਉਂਦੇ ਨਹੀਂ ਹੈਗੇ। ਇਹ ਕਿਹਾ ਜਾਂਦਾ ਕਿ ਪੰਜਾਬ, ਵੈਸੇ ਕੈਪਟਨ ਸਾਹਿਬ ਨੇ ਤਾਂ ਇਹ ਕਿਹਾ ਕਿ 40,000 ਕਰੋੜ ਦਾ ਘਾਟਾ ਇਕੱਲੇ ਪੰਜਾਬ ਨੂੰ ਹੀ ਪਿਆ। ਉਹਦੇ ਵਿੱਚੋਂ ਰੇਲਵੇ ਇਹ ਕਹਿ ਰਹੀ ਆ ਵੀ ਪਿਛਲੇ ਵੀਰਵਾਰ ਤੱਕ ਉਹਨਾਂ ਨੇ ਅਨੁਮਾਨ ਲਾਏ ਆ, ਜਾਣੀ ਅਜੇ ਫਿਗਰਸ ਉਹਨਾਂ ਨੇ ਕੱਢੀਆਂ, ਵੈਸੇ ਉਹ ਕਹਿੰਦੇ ਵੀ ਪ੍ਰੋਪਰ ਅਜੇ ਅੰਦੋਲਨ ਖਤਮ ਹੋਣ ਤੋਂ ਬਾਅਦ ਹੋਏਗਾ, ਵੀ ਹੁਣ ਤੱਕ ਉਹਨਾਂ ਨੂੰ ਵੀ 2200 ਕਰੋੜ ਦੇ ਕਰੀਬ ਇਕੱਲੇ ਪੰਜਾਬ ਤੋਂ ਹੀ ਘਾਟਾ ਪੈ ਚੁੱਕਾ ਰੇਲਵੇ ਨਾ ਚਲਾਉਣ ਦੇ ਕਰਕੇ। ਜਿੱਦਾਂ ਇਹ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੇ ਕਿਸਾਨਾਂ ਦੇ ਕਰਕੇ ਪੰਜਾਬ ਨੂੰ ਹੀ ਘਾਟਾ ਪੈਣਾ, ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਕਿ ਰੇਲਵੇ ਨੂੰ ਵੀ ਬਹੁਤ ਵੱਡਾ ਘਾਟਾ, ਕਿਉਂਕਿ ਇਹ ਵੀ ਇੱਕ ਰੇਲਵੇ ਨੇ ਇਕੱਲੇ ਪੰਜਾਬ ਨੂੰ ਹੀ ਨਹੀਂ ਰੁਕਣਾ, ਅੱਗੇ ਵੀ ਜਾਣਾ, ਹਿਮਾਚਲ 'ਚ ਵੀ ਜਾਣਾ ਆ ਤੇ ਜੰਮੂ ਕਸ਼ਮੀਰ ਵੀ ਟਾਰਗੇਟ ਕਰਨਾ, ਉਹ ਸਾਰਾ ਕੁਝ ਰੁਕਿਆ ਹੋਇਆ ਸੀ। ਹੁਣ ਇਹ ਵਧੀਆ ਇੱਕ ਹੈਗਾ, ਪਰ ਇਹ ਤੋਂ ਬਾਅਦ ਕੀ?
ਜੀ ਕੀ ਇਹ ਪ੍ਰੈਸ਼ਰ ਇਦਾਂ ਬਣਿਆ ਰਹੇਗਾ ਗਵਰਨਮੈਂਟ ਦੇ ਉੱਤੇ? ਇਹ ਸਭ ਤੋਂ ਵੱਡਾ ਸਵਾਲ ਆ। ਹੁਣ ਲੋਕਾਂ ਦੇ ਵਿੱਚ ਵੀ ਜਾਂ ਖਾਸ ਤੌਰ ਤੇ ਵਪਾਰੀ ਵਰਗ ਦੇ ਵਿੱਚ ਵੀ ਬੜੀ ਬੇਚੈਨੀ ਆ। ਖਾਸ ਤੌਰ ਤੇ ਜਿਹੜੀਆਂ ਯੂਨਿਟਸ ਆ, ਪ੍ਰੋਡਕਸ਼ਨ ਯੂਨਿਟ ਆ, ਉਹ ਬੰਦ ਹੋਣ ਦੇ ਕਿਨਾਰੇ ਦੇ ਉੱਤੇ ਆ। ਗਵਰਨਮੈਂਟ ਇਸ ਕਰਕੇ ਚਾਹੁੰਦੀ ਆ ਕਿ ਕਿਉਂਕਿ ਜੇ ਹੁਣ ਆਪਾਂ ਗੱਲ ਤਾਂ ਕਰਦੇ ਆ ਕਿ ਜਿਹੜੇ ਵਪਾਰੀ ਆ ਹੁਣ ਉਹਨਾਂ ਨੇ ਆਪਣਾ ਮਾਲ ਵੇਚਣਾ ਵੀ ਅੱਗੇ, ਤੇ ਜਿਹੜੇ ਉਦਯੋਗ ਵਾਲੇ ਲੋਕ ਹੈਗੇ ਆ, ਛੋਟੇ ਕਾਰਖਾਨਿਆਂ ਵਾਲੇ, ਵੱਡੇ ਕਾਰਖਾਨਿਆਂ ਵਾਲੇ, ਈਵਨ ਕਿ ਇਹ ਕਿਹਾ ਜਾ ਰਿਹਾ ਕਿ ਜਿਹੜੇ ਲੋਕ ਬਿਹਾਰ ਤੋਂ ਯੂਪੀ ਤੋਂ ਇੱਥੇ ਕੰਮ ਕਰਨ ਆਉਂਦੇ ਸੀ ਫੈਕਟਰੀਜ਼ ਦੇ ਵਿੱਚ, ਪਹਿਲਾਂ ਕਰੋਨਾ ਕਰਕੇ ਆ ਤਾਂ ਸਾਲ ਹੀ ਬਹੁਤ ਮਾੜਾ ਗਿਆ ਉਹਨਾਂ ਦਾ। ਪਹਿਲਾਂ ਕਰੋਨਾ ਕਰਕੇ ਵਿਚਾਰਿਆਂ ਨੂੰ ਕੰਮ ਨਹੀਂ ਮਿਲਿਆ, ਵਾਪਸ ਚਲੇ ਗਏ। ਹੁਣ ਅੰਦੋਲਨ ਜਦੋਂ ਦਾ ਚੱਲ ਰਿਹਾ ਫਿਰ ਉਹ ਵਾਪਸ ਗਏ ਹੋਏ ਆ, ਕਿਉਂਕਿ ਇੱਥੇ ਰੋਟੀ ਦੇ ਵੀ ਔਖਾ ਹੋ ਜਾਂਦਾ ਹੈ। ਇਸ ਕਰਕੇ ਉਹ ਸਰਕਾਰਾਂ ਚਾਹੁੰਦੀਆਂ ਵੀ ਛੇਤੀ ਛੇਤੀ ਇਹਦਾ ਰਿਜ਼ਲਟ ਨਿਕਲੇ। ਇਸ ਕਰਕੇ ਇਹਨਾਂ ਨੇ ਹੁਣ 15 ਕੁ ਦਿਨ ਦਾ ਟਾਈਮ ਦਿੱਤਾ ਵੀ ਤੁਸੀਂ ਚਲਾ ਕੇ ਦੇਖੋ ਕਿ ਇਸ ਤੋਂ ਬਾਅਦ ਕੀ ਹੁੰਦਾ। ਪਰ ਰੇਲਵੇ ਨੇ ਇਹ ਗੱਲ ਕਹੀ ਹੈ ਕਿ ਅਸੀਂ ਪਹਿਲਾਂ ਸਰਵੇ ਕਰਾਂਗੇ, ਜੇ ਇਹ ਸਰਵੇ ਕੰਪਲੀਟ ਹੁੰਦਾ ਆ ਤੇ ਕੱਲ ਤੋਂ ਸ਼ਾਇਦ ਇਹ ਰੇਲਵੇ ਸ਼ੁਰੂ ਹੋ ਜਾਣੇ। ਇਹ ਇੱਕ ਵਧੀਆ ਚੀਜ਼ ਹੈਗੀ ਹੈ। ਪਰ ਦੂਜੇ ਪਾਸੇ ਮਾਝਾ ਦੀ ਇੱਕ ਕਿਸਾਨ ਜਥੇਬੰਦੀ ਹੈਗੀ ਆ, ਉਹ ਕਹਿ ਰਹੀ ਹੈ ਕਿ ਅਸੀਂ ਮਾਲ ਗੱਡੀਆਂ ਤੇ ਚੱਲਣ ਦੇਵਾਂਗੇ ਪਰ ਅਸੀਂ ਸਵਾਰੀ ਗੱਡੀਆਂ ਨਹੀਂ ਚੱਲਣ ਦੇਣੀਆਂ। ਹੁਣ ਇਹਦੇ ਬਾਰੇ ਕੀ ਹੁੰਦਾ ਆ ਇਹ ਕੱਲ ਨੂੰ ਪਤਾ ਲੱਗ ਜਾਣਾ ਹੈ, ਕਿਉਂਕਿ ਰੇਲਵੇ ਵੀ ਚਾਹੁੰਦੀ ਆ ਕਿ ਅਸੀਂ ਆਪਣਾ ਸੁਚਾਰੂ ਰੂਪ ਦੇ ਨਾਲ ਚਲਾ ਪਾਈਏ। ਕਿਸਾਨ ਯੂਨੀਅਨ ਨੇ ਇਹ ਕਿਹਾ ਆ ਕਿ ਜਿਹੜੀਆਂ ਪਾਰਕਾਂ ਹੈਗੀਆਂ ਆ ਰੇਲਵੇ ਦੀਆਂ, ਉਹਨਾਂ ਦੇ ਵਿੱਚ ਅਸੀਂ ਆਪਣਾ ਜਿਹੜਾ ਪ੍ਰਦਰਸ਼ਨ ਆ ਉਹ ਰੱਖਾਂਗੇ ਜਦੋਂ ਤੱਕ ਇਹਦਾ ਕੋਈ ਹੱਲ ਸਾਰਥਕ ਨਿਕਲਦਾ ਨਹੀਂ, ਉਹਨਾਂ ਦੇਰ ਤੱਕ ਇਹ ਕਸ਼ਮਕਸ਼ ਲੱਗਦਾ ਇਦਾਂ ਹੀ ਰਹਿਣੀ ਆ। ਕਿਉਂਕਿ ਹੁਣ ਦਿੱਲੀ ਨੂੰ ਵੀ ਕੂਚ ਕਰਨ ਦਾ ਵੇਲਾ ਆ ਗਿਆ ਤੇ ਕਿਸਾਨ ਯੂਨੀਅਨ ਨੇ ਇਹ ਵੀ ਕਿਹਾ ਕਿ ਆਪਣਾ ਰਾਸ਼ਨ ਅਸੀਂ ਪੂਰਾ ਕਰ ਲਿਆ ਹੈ। ਉਹਦੇ ਵਿੱਚ ਕਿੰਨੇ ਦਿਨ 26-27 ਨਵੰਬਰ ਨੂੰ ਇਹਨਾਂ ਨੇ ਜਾਣਾ ਆ ਉੱਥੇ ਦਿੱਲੀ ਦੇ ਵਿੱਚ। ਕਿੱਦਾਂ ਦਾ ਰਿਸਪੌਂਸ ਗਵਰਨਮੈਂਟ ਦਾ ਰਹਿੰਦਾ ਆ, ਕੀ ਗਵਰਨਮੈਂਟ ਪ੍ਰੈਸ਼ਰ ਦੇ ਵਿੱਚ ਆਉਂਦੀ ਆ ਜਾਂ ਗਵਰਨਮੈਂਟ ਫੇਰ ਪਹਿਲਾਂ ਵਾਂਗੂ ਹੀ ਕਰਦੀ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਦੂਜੇ ਪਾਸੇ ਕਿੱਲਤ ਦੀ ਆਪਾਂ ਗੱਲ ਕਰ ਲਈਏ, ਟ੍ਰੇਨਾਂ ਰੁਕਣ ਦੇ ਨਾਲ ਕਿਸਾਨਾਂ ਨੂੰ ਵੀ ਨੁਕਸਾਨ ਹੋ ਰਿਹਾ। 7 ਲੱਖ ਟਨ ਯੂਰੀਆ ਜਿਹੜਾ ਆ ਉਹ ਘਟਿਆ ਪੰਜਾਬ ਦੇ ਵਿੱਚ ਇਸ ਵੇਲੇ, ਕਿਉਂਕਿ ਕਣਕ ਦੀ ਬਿਜਾਈ ਤੋਂ ਲੈ ਕੇ 3 ਕੁ ਵਾਰੀ ਆਪਾਂ ਯੂਰੀਆ ਪਾਉਂਦੇ ਆ। ਹੁਣ ਆ ਪਹਿਲੀ ਤਾਂ ਬਿਜਾਈ ਤੋਂ ਬਾਅਦ ਪੈ ਗਿਆ, ਹੁਣ ਦੂਜਾ ਜਿਹੜਾ ਪੈਣਾ ਆ ਉਹਦੇ ਲਈ ਸਟਾਕ ਹੈ ਨਹੀਂ। ਬਿਲਕੁਲ। ਤੇ ਇਸ ਕਰਕੇ ਜਿਹੜੀਆਂ ਲੋਕਲ ਬਠਿੰਡਾ ਜਾਂ ਨੰਗਲ ਜਿਹੜੀ ਹੈਗੀ ਆ ਜਿੱਥੇ ਯੂਰੀਆ ਦੀ ਫੈਕਟਰੀ ਆ, ਉਹ ਤੋਂ ਹੀ ਸਪਲਾਈ ਜਿਹੜੀ ਹੋ ਰਹੀ ਆ। ਹੁਣ ਜਿਹੜੀ ਬਾਹਰੋਂ ਆ ਉਹ ਨਹੀਂ ਆ ਰਹੀ, ਉਸ ਕਰਕੇ ਉਹ ਪੂਰੀ ਨਹੀਂ ਪੈ ਰਹੀ। ਇਸ ਕਰਕੇ ਕਿਸਾਨਾਂ ਨੂੰ ਵੀ ਹੈਗਾ ਕਿ ਸਾਡੇ ਜਿਹੜਾ ਯੂਰੀਆ ਹੈ ਉਹ ਵੀ ਪੂਰਾ ਹੋਵੇ। ਦੂਜਾ ਕਿਸਾਨਾਂ ਨੂੰ ਵੀ ਇਹ ਚਾਹੀਦਾ ਕਿ ਆਪਣਾ ਸਟਾਕ ਨਾ ਤੁਸੀਂ ਕਰ ਲਓ, ਕਿਉਂਕਿ ਕਿਸਾਨਾਂ ਨੂੰ ਵੀ ਸਟਾਕ ਵੀ ਕਰਨ ਲੱਗ ਗਏ ਉਹ ਵੀ ਸ਼ਾਇਦ ਗਾਹਾਂ ਨੂੰ ਮਿਲਣਾ ਕਿ ਨਹੀਂ। ਇਸੇ ਕਰਕੇ ਕਿਹਾ ਜਾ ਰਿਹਾ ਕਿ ਸਹਿਕਾਰੀ ਸਭਾਵਾਂ ਇਫਕੋ ਜਿਹੜੀਆਂ ਕਿ ਸਪਲਾਈ ਕਰਦੀਆਂ ਯੂਰੀਆ, ਉਹਨਾਂ ਕੋਲ ਤਾਂ ਸਟਾਕ ਹੀ ਹੈ ਨਹੀਂ ਹੁਣ ਯੂਰੀਆ ਦਾ। ਇਸ ਕਰਕੇ ਕਿਸਾਨ ਇਹਦੇ ਨਾਲ ਪ੍ਰੋਡਕਸ਼ਨ ਵੀ ਘਟਣੀ ਆ ਆਉਣ ਵਾਲੇ ਦਿਨਾਂ ਦੇ ਵਿੱਚ। ਇੱਕ ਕਣਕ ਦੀ ਫਸਲ ਆ, ਹੁਣ ਤੁਸੀਂ ਦੇਖੋ ਕਿ ਕਿਸਾਨਾਂ ਲਈ ਇਹ ਆ ਕਿ ਇੱਕ ਫਸਲ ਜੇ ਘਟ ਗਈ ਆ ਉਹਦਾ ਸਿੱਧਾ ਆਰਥਿਕਤਾ ਦੇ ਉੱਤੇ ਵੀ ਬੋਝ ਜਿਹੜਾ ਆ ਪੈਂਦਾ, ਖਾਸ ਤੌਰ ਤੇ ਜਿਹੜੇ ਛੋਟੇ ਤੇ ਦਰਮਿਆਨੇ ਕਿਸਾਨ ਆ। ਇਸ ਕਰਕੇ ਇਹ ਵਧੀਆ ਹੈਗੀ ਆ ਗੱਲ ਕਿ ਰੇਲਾਂ ਚੱਲੀਆਂ। ਪਰ ਦੂਜੇ ਪਾਸੇ ਸਰਕਾਰ ਜਿਸ ਤਰੀਕੇ ਦੇ ਨਾਲ ਟਸ ਤੋਂ ਮਸ ਨਹੀਂ ਹੋ ਰਹੀ ਇਹਨਾਂ ਜਿਹੜੇ ਕਾਨੂੰਨਾਂ ਦੇ ਨਾਲ ਚੱਲ ਰਹੇ ਆ, ਉਹ ਤੋਂ ਲੱਗਦਾ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਦਸੰਬਰ ਦੇ ਵਿੱਚ ਫੇਰ ਸਥਿਤੀ ਇਹੋ ਜਿਹੀ ਹੋ ਜਾਵੇ। ਬਿਲਕੁਲ। ਇਹ ਬਹੁਤ ਸਾਰੀਆਂ ਮੁਸ਼ਕਲਾਂ ਇਹ ਸਭ ਤੇ ਚੱਲਦਿਆਂ ਦਰਪੇਸ਼ ਆ ਰਹੀਆਂ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ। ਪਰ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਜਿਹੜੇ ਕਿਸਾਨਾਂ ਨੇ ਜਿਹੜਾ ਦਿੱਲੀ ਦਾ ਘਰਾਓ ਕਰਨਾ 25-26 ਨਵੰਬਰ ਨੂੰ, ਉਹਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਆ, ਉਹਨੂੰ ਕਿੱਦਾਂ ਦੇਖਦੇ ਹੋ? ਕਿਉਂਕਿ ਜਿਸ ਤਰੀਕੇ ਤੁਸੀਂ ਕਿਹਾ ਕਿ ਜਿਹੜੀ ਸਰਕਾਰ ਆ ਕੇਂਦਰ ਦੀ, ਉਹ ਬਿਜਾਇਦ ਆ, ਉਹ ਹਿੱਲਣ ਤੋਂ ਮੀਟਿੰਗ ਵੀ ਹੋਈ ਕਿਸਾਨਾਂ ਨਾਲ, ਪਰ ਅਜੇ ਤੱਕ ਉਹਦਾ ਕੋਈ ਸਿੱਟਾ ਜਾਂ ਕੋਈ ਉਹਨਾਂ ਵੱਲੋਂ ਦੁਬਾਰਾ ਉਹਦੇ ਤੇ ਕਾਰਵਾਈ ਦੀ ਕੋਈ ਵੀ ਗੱਲ ਸਾਹਮਣੇ ਨਹੀਂ ਆ ਰਹੀ। ਤੁਸੀਂ ਇਸ ਕਾਰਵਾਈ ਨੂੰ ਕਿੱਦਾਂ ਦੇਖਦੇ ਹੋ ਵੀ ਇਹਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆ ਸਕਦਾ? ਨਹੀਂ ਦੇਖੋ, ਇਹਦੇ ਵਿੱਚ ਤਾਂ ਹੁਣ ਦੋਨੇ ਪਹਿਲੂ ਆ। ਉਹ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਕਿ ਸਾਨੂੰ ਘਾਟਾ ਆ, ਉਹ ਕਹਿੰਦੇ ਨਹੀਂ ਚੱਲਦੀਆਂ। ਪਰ ਹੁਣ ਇਹ ਜਿਹੜਾ ਪ੍ਰੈਸ਼ਰ ਗਰੁੱਪ ਆ, ਹੁਣ ਜਿਹੜੀ ਰੇਲਵੇ ਨੂੰ ਚਿੱਠੀ ਪਾਈ ਆ, ਉਹ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੇ ਜਿਹੜਾ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਨੇ ਕਿਹਾ ਵੀ ਤੁਸੀਂ ਹੁਣ ਸੇਫ ਆ, ਤੁਸੀਂ ਟ੍ਰੇਨਾਂ ਚਲਾ ਸਕਦੇ ਹੋ। ਉਹ ਤਾਂ ਗੱਲ ਸੁਣਨ ਨੂੰ ਤਿਆਰ ਹੀ ਨਹੀਂ। ਇਹ ਜਦੋਂ ਹੀ ਮੀਟਿੰਗ ਕਰਦੇ ਆ ਉਲਟਾ ਉਹ ਦੱਸਦੇ ਆ ਕਿ ਤੁਹਾਡੇ ਫਾਇਦੇ ਵਿੱਚ ਕਿੱਦਾਂ ਆ ਕਾਨੂੰਨ। ਬਿਲਕੁਲ। ਹੁਣ ਜਦੋਂ ਉਹ ਦੱਸਦੇ ਆ ਦੈਟ ਮੀਨਸ ਕਿ ਉਹ ਟਸ ਤੋਂ ਮਸ ਨਹੀਂ ਹੋ ਰਿਹਾ। ਦੂਜਾ ਇਹ ਹੋਇਆ ਕਿ ਸਾਨੂੰ ਇਹ ਲੱਗਦਾ ਸੀ ਕਿ ਬਿਹਾਰ ਦੇ ਵਿੱਚ ਜਦੋਂ ਹੁਣ ਬੀਜੇਪੀ ਹਾਰਨਾ ਆ, ਉਹਦਾ ਇੱਕ ਪ੍ਰਭਾਵ ਇਹ ਜਾਣਾ ਕਿ ਕਿਸਾਨ ਅੰਦੋਲਨ ਦੇ ਕਰਕੇ ਹਾਰੀ ਆ। ਇਹ ਇੱਕ ਚਿੰਤਨ ਕਰਨਾ ਬਣਦਾ ਸੀ। ਪਰ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਸਰਕਾਰ ਬਣ ਗਈ ਆ, ਹੁਣ ਕਾਨੂੰਨ ਤਾਂ ਬਿਹਾਰ ਦੇ ਵਿੱਚ ਵੀ ਲਾਗੂ ਆ ਤੇ ਉਹ ਇੱਕ ਤਰ੍ਹਾਂ ਦੇ ਨਾਲ ਬੀਜੇਪੀ ਨੂੰ ਇਸ ਗੱਲ ਦੇ ਉੱਤੇ ਮੰਥਨ ਕਰਨ ਦਾ ਮੌਕਾ ਨਹੀਂ ਮਿਲਿਆ ਕਿ ਅਸੀਂ ਤਾਂ ਜੀ ਦੇਖੋ ਬਈ ਸਾਡੀ ਤਾਂ ਪਰਫਾਰਮੈਂਸ ਬਹੁਤ ਵਧੀਆ ਆ। ਜੇਡੀਯੂ ਹਾਰੀ ਆ, ਜਨਤਾ ਦਲ ਯੂਨਾਈਟਿਡ ਹਾਰਿਆ, ਅਸੀਂ ਤਾਂ ਆਪਣੀਆਂ ਸੀਟਾਂ ਤੋਂ ਜਿੱਤੇ ਆ, ਸਾਡੀ ਤਾਂ ਜਿੱਤ ਬਹੁਤ ਵੱਡੀ ਆ। ਇਸ ਕਰਕੇ ਜਦੋਂ ਇਹੋ ਜਿਹੀਆਂ ਗੱਲਾਂ ਆਉਂਦੀਆਂ ਉਹਦੇ ਵਿੱਚ ਫਿਰ ਜਿਹੜੀ ਸਰਕਾਰ ਆ ਉਹ ਵੀ ਸ਼ਾਇਦ ਹੁਣ ਮੰਥਨ ਉਹਨਾਂ ਨੇ ਇਸ ਗੱਲ ਦੇ ਉੱਤੇ ਵਿਚਾਰ ਹੀ ਨਹੀਂ ਕੀਤੀ। ਜੇ ਉੱਥੋਂ ਹਾਰ ਹੋ ਜਾਂਦੀ ਤਾਂ ਸ਼ਾਇਦ ਫਿਰ ਉਸ ਤੋਂ ਬਾਅਦ ਇੱਕ ਕਿਸਾਨਾਂ ਦਾ ਵੀ ਹੌਸਲਾ ਵਧਣਾ ਸੀ
ਵੀ ਸਾਡਾ ਜਿਹੜਾ ਟਾਰਗੇਟ ਸੀ ਉਹ ਪੂਰਾ ਹੋਇਆ ਜੀ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਜਿਹੜੀ ਹੋਰ ਗੁੰਝਲਦਾਰ ਹੋਣੀ ਆ। ਬਿਲਕੁਲ, ਜਿੱਦਾਂ ਤੁਸੀਂ ਕਿਹਾ ਕਿ ਜਿਹੜਾ ਬੀਜੇਪੀ ਦਾ ਜਿਹੜਾ ਵਿਜੇ ਰੱਥ ਹੈ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬਿਹਾਰ 'ਚ ਉਹਨਾਂ ਨੇ ਇਹਦੇ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ। ਜੇਕਰ ਪੰਜਾਬ ਜਿਹੜੇ ਬਿਹਾਰ ਦੇ ਨਤੀਜੇ ਹੋਰ ਹੁੰਦੇ ਤਾਂ ਮੇਰੇ ਖਿਆਲ ਸਰਕਾਰ ਦਾ ਰਵੱਈਆ ਸ਼ਾਇਦ ਢਿੱਲਾ ਪੈਂਦਾ ਜਾਂ ਬਦਲਦਾ, ਪਰ ਜਿਹੜੇ ਜਿੱਦਾਂ ਦੇ ਨਤੀਜੇ ਬਿਹਾਰ ਤੋਂ ਬਾਹਰ ਆਏ ਆ ਉਸ ਤੋਂ ਬਾਅਦ ਮੇਰੇ ਖਿਆਲ ਇਸੇ ਕਰਕੇ ਜਿਹੜੀ ਉੱਥੋਂ ਦੀ ਸਰਕਾਰ ਆ, ਜਿਹੜੀ ਕੇਂਦਰ ਦੀ ਸਰਕਾਰ ਆ, ਉਹ ਪੰਜਾਬ ਦੀ ਬਹੁਤੀ ਚਿੰਤਾ ਨਹੀਂ ਕਰ ਰਹੀ, ਕਿਉਂਕਿ ਉਹਦੀਆਂ ਸੀਟਾਂ ਘੱਟ ਆ, ਉਹਦੇ ਵੱਲ ਬਹੁਤਾ ਜ਼ਿਆਦਾ ਉਹਦਾ ਆਪਣਾ ਧਿਆਨ ਦੇ ਵੀ ਨਹੀਂ ਰਹੇ। ਤੇ ਇਹਦੇ ਨਾਲ ਨਾਲ ਦਲਜੀਤ ਜੀ ਆਰ.ਕੇ. ਕੁਮਾਰ ਹੋਣਾ ਦੀ ਟਿੱਪਣੀ ਆਈ ਆ, ਉਹ ਮੇਰੇ ਖਿਆਲ ਆਪਾਂ ਜਿਹੜੀ ਪਹਿਲੀ ਗੱਲ ਕਰ ਰਹੇ ਸੀ ਨਸ਼ਿਆਂ ਦੀ, ਉਹਦੇ ਤੇ ਉਹ ਗੱਲ ਕਰ ਰਹੇ ਕਿ ਜਿਹੜੀ ਮੇਨ ਪ੍ਰੋਬਲਮ ਆ ਉਹ ਸਾਡੇ ਸਿਸਟਮ ਦੀ ਆ। ਜਿੱਦਾਂ ਆਪਾਂ ਕਰ ਰਹੇ ਸੀਗੇ ਕਿ ਜਿਹੜੇ ਸਾਡੇ ਸਿਸਟਮ 'ਚ ਲੂਪ ਹੋਲਸ ਬਹੁਤ ਆ, ਉਦਾਂ ਹੀ ਉਹ ਕਹਿ ਰਹੇ ਕਿ ਜਿਹੜੀ ਗਰਾਊਂਡ ਲੈਵਲ ਤੇ ਕਰਪਸ਼ਨ ਬਹੁਤ ਹੈ, ਇਹ ਮੇਨ ਰੀਜ਼ਨ ਆ ਕਿ ਇਹ ਕੰਮ ਜਿਹੜੇ ਆ ਹੁੰਦੇ ਨਹੀਂਗੇ। ਤੇ ਇਹਦੇ ਨਾਲ ਦਲਜੀਤ ਜੀ ਜਿਹੜੀ ਅਗਲੀ ਖਬਰ ਆ ਉਹਦੇ ਵੱਲ ਮੈਂ ਜਾਣਾ ਚਾਹੂੰਗਾ। 2015 ਦੇ ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਉਹਦੇ ਤੋਂ ਬਾਅਦ ਦੋ ਭਾਈਚਾਰਿਆਂ ਦੇ ਵਿੱਚ ਲਗਾਤਾਰ ਤਣਾਅ ਬਣਿਆ ਹੋਇਆ, ਤੇ ਹੁਣ ਅਚਾਨਕ ਦੇ ਜਿਹੜੀਆਂ ਇਹ ਬੇਅਦਬੀ ਦੀਆਂ ਘਟਨਾਵਾਂ ਫਿਰ ਤੋਂ ਤੇਜ਼ ਹੋ ਗਈਆਂ, ਜ਼ੋਰ ਫੜ ਲਿਆ ਇਹਨਾਂ ਨੇ। ਤੇ ਨਾਲ ਹੁਣ ਇੱਕ ਭਗਤੇ ਭਾਈਕੇ ਦੇ ਵਿੱਚ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਪੰਜਾਬ ਦੀਆਂ ਫਿਜ਼ਾਵਾਂ ਦੇ ਵਿੱਚ ਇਹ ਤਣਾਅ ਇੱਕ ਵਾਰ ਫਿਰ ਤੋਂ ਸੁਲਗ ਉੱਠਿਆ, ਫਿਰ ਤੋਂ ਵੱਧ ਗਿਆ ਆ। ਇਹਨੂੰ ਕਿਦਾਂ ਦੇਖਦੇ? ਦੇਖੋ, ਇਹ ਵੀ ਇੱਕ ਰਾਜਨੀਤੀ ਤੋਂ ਪ੍ਰੇਰਿਤ ਕੇਸ ਦੱਸੇ ਜਾ ਰਹੇ ਸੀ ਜੀ। ਪਹਿਲਾਂ ਤੋਂ ਇਹਨੂੰ ਰਾਜਨੀਤੀ ਦੇ ਤੌਰ ਦੇ ਉੱਤੇ ਚਲਾਇਆ ਗਿਆ ਜੀ। ਪੰਜਾਬ ਦੇ ਵਿੱਚ ਦੇਖੋ ਕਿ ਸਾਡੀ ਵੀ ਸਹਿਣਸ਼ੀਲਤਾ ਬਹੁਤ ਆ, ਪਰ ਸਹਿਣਸ਼ੀਲਤਾ ਦੀ ਵੀ ਇੱਕ ਹੱਦ ਹੁੰਦੀ ਹੈ। ਬਿਲਕੁਲ। ਜੇ ਇਸ ਤਰੀਕੇ ਦੇ ਨਾਲ ਬੇਅਦਬੀ ਕਾਂਡ ਹੋਇਆ ਜੀ, ਉਸ ਤੋਂ ਬਾਅਦ ਪੁਲਿਸ ਦੀ ਭੂਮਿਕਾ ਕਿੱਦਾਂ ਰਹੀ, ਸਿੱਖ ਨੌਜਵਾਨਾਂ ਦੇ ਕਤਲ ਕਿੱਦਾਂ ਹੋਏ, ਬਿਲਕੁਲ, ਉਸ ਤੋਂ ਬਾਅਦ ਬਹੁਤ ਤਣਾਅਗ੍ਰਸਤ ਰਿਹਾ। ਹੁਣ ਉਸ ਬੇਅਦਬੀ ਦੇ ਵਿੱਚ ਇੱਕ ਲੋੜੀਂਦਾ ਸੀਗਾ ਡੇਰਾ ਪ੍ਰੇਮੀ ਜਤਿੰਦਰ ਕੁਮਾਰ ਅਰੋੜਾ, ਉੱਤੇ ਦੋਸ਼ ਲੱਗੇ ਹੋਏ ਆ ਜੀ। ਉਹਦਾ ਪਿਤਾ ਆ ਮਨੋਹਰ ਲਾਲ, ਉਹਦੀ ਹੱਤਿਆ ਕੀਤੀ ਆ। ਵੈਸਟਰਨ ਯੂਨੀਅਨ ਦੀ ਇੱਕ ਦੁਕਾਨ ਚਲਾਉਂਦਾ ਸੀ ਜੀ। ਇਸ ਕਰਕੇ ਇਹਦੇ ਨਾਲ ਹੀ ਕਿਉਂ ਜੋੜਿਆ ਗਿਆ? ਹੋ ਸਕਦਾ ਹੈ ਉਹਦੀ, ਇਹ ਤਾਂ ਚਲੋ ਅਜੇ ਫਸਟ ਆਪਣੇ ਕੋਲ ਇਨਫੋਰਮੇਸ਼ਨ ਆ, ਹੋ ਸਕਦਾ ਕਿ ਉਹਦੇ ਪਿੱਛੇ ਕੋਈ ਕਾਰਨ ਹੋਰ ਹੋਣ ਜੀ, ਕਿ ਉਹਨੂੰ ਹੁਣ ਕਿਉਂਕਿ ਉਹਨਾਂ ਦਾ ਨਾਂ ਪਹਿਲਾਂ ਤੋਂ ਜੁੜਿਆ ਹੋਇਆ ਹੈ, ਇਸ ਕਰਕੇ ਉਹਦੀ ਖਬਰ ਇੱਧਰ ਨੂੰ ਬਣਦੀ ਹੈ। ਪਰ ਉਹਦੇ ਨਾਲ ਜੋੜਨ ਦਾ ਕਾਰਨ ਇਹ ਹੈ ਕਿ ਵੈਸਟਰਨ ਯੂਨੀਅਨ ਦੇ ਉੱਤੇ ਦੁਕਾਨ ਦੇ ਉੱਤੇ ਆ ਕੇ ਉਹਨੂੰ ਗੋਲੀ ਮਾਰੀ ਗਈ ਹੈ ਜੀ। ਹੁਣ ਜੇ ਹੋਰ ਕਾਰਨ ਹੋਵੇ, ਇਹੀ ਹੁੰਦਾ ਕਿ ਲੁੱਟ ਦਾ ਕਾਰਨ ਹੋ ਸਕਦਾ ਕਿ ਵੈਸਟਰਨ ਯੂਨੀਅਨ ਵਾਲਿਆਂ ਦੇ ਕੋਲ ਕੈਸ਼ ਕਾਫੀ ਪੈਸਾ ਪਿਆ ਹੁੰਦਾ, ਉਹਨਾਂ ਨੇ ਕਿਸੇ ਸਮਾਨ ਨੂੰ ਹੱਥੇ ਨਹੀਂ ਲਾਇਆ ਜੀ, ਨਾ ਕਿਸੇ ਦੇ ਕੋਲ ਪੁੱਛਿਆ, ਸਿੱਧੇ ਆਏ ਆ, ਗੋਲੀ ਮਾਰ ਕੇ ਤੇ ਉਹਦੀ ਹੱਤਿਆ ਕਰਕੇ ਚਲੇ ਗਏ ਆ। ਇਸ ਕਰਕੇ ਉਹਨਾਂ ਨੇ ਵਿਰੋਧ ਵੀ ਕੀਤਾ। ਡੇਰਾ ਸਲਾਵਤਪੁਰਾ ਜਿਹੜਾ ਕਿ ਮੇਨ ਇਹਨਾਂ ਦਾ ਹੈੱਡਕੁਆਟਰ ਆ ਪੰਜਾਬ ਦੇ ਵਿੱਚ, ਡੇਰਾ ਸਿਰਸਾ ਵਾਲਿਆਂ ਦਾ, ਉੱਥੇ ਕੱਲ ਇਹਨਾਂ ਨੇ ਲਾਸ਼ ਰੱਖ ਕੇ ਵਿਰੋਧ ਵੀ ਕੀਤਾ ਆ। ਪੁਲਿਸ ਵਾਲੇ ਕਾਫੀ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਉਹਦੇ ਨਾਲ ਇਹ ਆ ਕਿ ਇਹੋ ਜਿਹੀਆਂ ਜਿਹੜੀਆਂ ਜਦੋਂ ਹਿੰਸਾ ਹੁੰਦੀ ਆ, ਉਸ ਤੋਂ ਬਾਅਦ ਦੋ ਜਿਹੜੇ ਆਪਣੇ ਧਾਰਮਿਕ ਇੱਕ ਗਰੁੱਪ ਹੈਗੇ ਆ, ਉਹਨਾਂ ਦੇ ਵਿੱਚ ਇੱਕ ਫੇਰ ਖਾਦਸ਼ਾ ਹੋ ਗਿਆ ਤਣਾਅ ਦਾ ਜੀ। ਵੈਸੇ ਤਾਂ ਆਪਾਂ ਭਰਾਵਾਂ ਦੀ ਤਰ੍ਹਾਂ ਰਹਿੰਦੇ ਆ ਜੀ, ਪਰ ਜਦੋਂ ਇਹਨੂੰ ਧਾਰਮਿਕ ਰੰਗਤ ਦੇ ਤੌਰ ਦੇ ਉੱਤੇ ਲੈ ਲਿਆ ਜਾਂਦਾ ਜਾਂ ਕਿਸੇ ਨੂੰ ਫੀਲਿੰਗਸ ਆਪਣੀਆਂ ਹਰਟ ਹੁੰਦੀਆਂ, ਰਿਲੀਜੀਅਸ ਫੀਲਿੰਗਸ, ਉਦੋਂ ਫਿਰ ਇਹ ਮੁੱਦਾ ਕਾਫੀ ਤਣਾਅਗ੍ਰਸਤ ਹੋ ਜਾਂਦਾ। ਹੁਣ ਸੇਮ ਇਹ ਚੀਜ਼ ਉੱਥੇ ਹੋਈ ਆ ਜੀ। ਦੂਜਾ ਕਿ ਇਹਦਾ ਇੱਕ ਗਰੁੱਪ ਨੇ ਜਿਹੜਾ ਕਿ ਗੈਂਗਸਟਰ ਗਰੁੱਪ ਆਪਾਂ ਕਹਿ ਸਕਦੇ ਆ, ਉਹਨਾਂ ਨੇ ਜ਼ਿੰਮੇਵਾਰੀ ਵੀ ਲਈ ਆ, ਲੰਮਾ ਗਰੁੱਪ, ਜੋ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਜਿਹਦਾ ਕਤਲ ਕੀਤਾ ਗਿਆ ਇਹਦਾ 3 ਘਟਨਾਵਾਂ ਦੇ ਵਿੱਚ ਹੱਥ ਸੀ। ਅਸੀਂ ਤਾਂ, ਸਾਡਾ ਕਿਸੇ ਭਾਈਚਾਰੇ ਨਾਲ ਵਿਰੋਧ ਨਹੀਂ, ਪਰ ਅਸੀਂ ਤਾਂ ਕੀਤਾ ਕਿਉਂਕਿ ਇਹ ਬੰਦਾ ਦੋਸ਼ੀ ਸੀਗਾ ਜੀ। ਪਰ ਕਈ ਵਾਰੀ ਇਹ ਵੀ ਹੁੰਦਾ ਕਿ ਕੰਮ ਕਿਤੇ ਹੋਰ ਹੋ ਜਾਂਦਾ ਹੁੰਦਾ, ਉਹ ਫਿਰ ਜਿਹੜੀਆਂ ਇਦਾਂ ਦੀਆਂ ਜਿਹੜੀਆਂ ਦਾਅਵਾ ਕਰਦੀਆਂ ਪੈਰਲਲ ਗਰੁੱਪ ਚਲਾਉਣ ਦੀਆਂ ਵੀ ਸਾਡੀ ਸਰਕਾਰ ਵੀ ਨਾਲ ਨਾਲ ਚੱਲਦੀ ਆ, ਉਹ ਫਿਰ ਕਈ ਵਾਰੀ ਦਾਅਵਾ ਕਰ ਲੈਂਦੀਆਂ ਵੀ ਚਲੋ ਇਹਦਾ ਫਾਇਦਾ ਲੈ ਲੈਂਦੇ ਆਪਾਂ। ਪਰ ਤਫਦੀਸ਼ ਤੋਂ ਬਾਅਦ ਕੀ ਆਉਂਦਾ ਆ, ਪੁਲਿਸ ਦੀ ਤਫਦੀਸ਼ ਕੀ ਕਹਿੰਦੀ ਆ, ਉਸ ਤੋਂ ਬਾਅਦ ਸ਼ਾਇਦ ਆਪਾਂ ਵਧੀਆ ਤਰੀਕੇ ਨਾਲ ਰਿਜ਼ਲਟ ਤੇ ਨਿਕਲ ਸਕਦੇ ਆ ਕਿ ਕੀ ਉਹਦਾ ਰਿਜ਼ਲਟ ਨਿਕਲਦਾ। ਇਹਦੇ ਨਾਲ ਦਲਜੀਤ ਜੀ ਮੈਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕਰੋਨੇ ਦੀ ਗੱਲ ਕਰਨੀ ਚਾਹੂੰਗਾ। ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਜਿਹੜਾ ਆ ਉਹ ਡਰ ਵਿਖਾਇਆ ਜਾ ਰਿਹਾ ਬਹੁਤ ਸਾਰੇ ਦੇਸ਼, ਦੁਨੀਆ ਦੇ ਦੇਸ਼ਾਂ ਦੇ ਵਿੱਚ। ਬਹੁਤ ਇਹ ਜਿਹੜੀ ਕਰੋਨਾ ਦੀ ਦੂਸਰੀ ਲਹਿਰ ਉਹ ਚੱਲ ਪਈ, ਉਹਨੇ ਜ਼ੋਰ ਫੜ ਲਿਆ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਲੋਕਡਾਊਨ ਦੀ ਸਥਿਤੀ ਦੁਬਾਰਾ ਬਣੀ ਹੋਈ ਆ। ਭਾਰਤ ਦੇ ਵਿੱਚ ਵੀ ਇਹ ਸ਼ੰਕੇ ਜਤਾਈ ਜਾ ਰਹੇ ਆ ਕਿ ਇਹਦੀ ਜਿਹੜੀ ਲਹਿਰ ਹੈ ਦੁਬਾਰਾ ਉੱਠ ਸਕਦੀ ਆ, ਹਾਲਾਤ ਵਿਗੜ ਸਕਦੇ ਆ। ਬਲਕਿ ਦਿੱਲੀ ਦੇ ਵਿੱਚ ਹਾਲਾਤ ਕਾਫੀ ਚਿੰਤਾਜਨਕ ਬਣੇ ਹੋਏ ਆ। ਇਹਨੂੰ ਕਿਦਾਂ ਦੇਖਦੇ ਹੋ ਤੁਸੀਂ? ਦਿੱਲੀ ਦੇ ਵਿੱਚ ਤਾਂ ਬੜਾ ਹੋਇਆ ਕਿ ਸਭ ਤੋਂ ਜ਼ਿਆਦਾ ਕੇਸਿਸ ਹੋ ਗਏ ਉੱਥੇ ਦਿੱਲੀ ਦੇ ਵਿੱਚ। ਕੱਲ ਕੋਈ 5800 ਦੇ ਨਵੇਂ ਕੇਸ ਆਏ ਆ। ਆਪਣੇ ਪੰਜਾਬ ਦੇ ਵਿੱਚ ਵੀ ਕੱਲ 700 ਤੋਂ ਉੱਤੇ ਕੇਸ ਜਿਹੜੇ ਨਵੇਂ ਆ ਉਹ ਆਏ ਆ। ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ 4500 ਦੇ ਕਰੀਬ ਜਿਹੜੇ ਕੇਸ ਆ ਉਹ ਐਕਟਿਵ ਹੈਗੇ ਆ ਜੀ। ਜਿਸ ਤਰੀਕੇ ਨਾਲ ਅੰਦੋਲਨ ਚੱਲ ਰਹੇ ਆ
ਤੇ ਫੈਸਟੀਵਲ ਦਾ ਵੀ ਹੁਣ ਗਿਆ ਆ, ਫਿਰ ਗੁਰਪੁਰਬ ਵੀ ਆਉਣ ਵਾਲਾ, ਉਹ ਤੋਂ ਆਪਣੇ ਲੋਕਾਂ ਨੇ ਇਕੱਠੇ ਹੋਣਾ, ਫਿਰ ਉਸ ਤੋਂ ਬਾਅਦ ਫਿਰ ਇੱਕ ਵਧਣ ਦਾ ਹੈਗਾ ਆ। ਪਰ ਕੈਪਟਨ ਅਮਰਿੰਦਰ ਸਿੰਘ ਨੇ ਵੈਸੇ ਇਹ ਆਫਰ ਕੀਤੀ ਹੈ, ਪਹਿਲਾਂ ਵੀ ਉਹਦਾ ਕਈ ਵਾਰੀ ਕਰ ਚੁੱਕਿਆ ਕਿ ਦਿੱਲੀ ਦੀ ਅਸੀਂ ਹੈਲਪ ਕਰਨ ਨੂੰ ਤਿਆਰ ਹਾਂ ਜੀ, ਪਰ ਆਪ ਕੀ ਕਰ ਰਹੇ ਆ ਇਹਦੇ ਬਾਰੇ ਅਜੇ ਪਤਾ ਨਹੀਂ। ਕਿ ਤੁਸੀਂ ਦੇਖ ਸਕਦੇ ਆ ਕਿ ਸਰਕਾਰੀ ਜਿਹੜੇ ਹਸਪਤਾਲ ਆ ਉਹਨਾਂ ਦਾ ਢਾਂਚਾ ਕਿੰਨਾ ਖਰਾਬ ਆ। ਇਹ ਤਾਂ ਵੈਸੇ ਦਾਅਵੇ ਤਾਂ ਇਹ ਕਰ ਰਹੇ ਆ ਕਿ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਨਜਿੱਠਿਆ ਆ ਜੀ। ਤੇ ਦੂਜਾ ਇਹਨਾਂ ਨੇ ਇੱਕ ਵੈਸੇ ਉਹ ਨਾਰਾ ਬਹੁਤ ਵਧੀਆ ਕੀਤਾ ਕਿ ਮਾਸਕ ਹੀ ਦਵਾਈ ਹੈ ਜੀ। ਜਦੋਂ ਤੱਕ ਇਹਦੀ ਦਵਾਈ ਨਹੀਂ ਆਉਂਦੀ ਉਹਨਾਂ ਚਿਰ ਤੱਕ ਸ਼ਾਇਦ ਪਰਹੇਜ਼ ਰੱਖਣਾ ਇਹ ਜ਼ਰੂਰੀ ਆ। ਪਰ ਹੁਣ ਲੋਕੀ ਵੀ ਉਹ ਜਿੱਦਾਂ ਕਹ ਲਓ ਕਿ ਲੌਂਗ ਟਰਮ ਹੋ ਗਿਆ, ਨੀਅਰਲੀ 1 ਸਾਲ ਦੇ ਕਰੀਬ ਹੋ ਗਿਆ, ਹੁਣ ਉਹ ਲੋਕੀ ਵੀ ਤੰਗ ਹੋਏ ਆ, ਉਹ ਤਾਂ ਖਬਰਾਂ ਵੀ ਨਹੀਂ ਸੁਣਨੀਆਂ ਚਾਹੁੰਦੇ। ਪਰ ਖਬਰ ਇਸ ਕਰਕੇ ਵੀ ਬਣਦੀ ਆ ਵੀ ਹੁਣ ਦਵਾਈਆਂ ਦੇ ਉੱਤੇ ਲਗਾਤਾਰ ਕੰਮ ਹੋ ਰਿਹਾ। ਬਿਲਕੁਲ। ਜਿਹੜੀ ਟਾਈਜ਼ਰ ਜਿਹੜੀ ਕੰਪਨੀ ਆ ਉਹਨੇ ਕਾਫੀ ਪ੍ਰੀਖਣ ਨੇੜੇ ਲੈ ਆਂਦੇ ਆ। ਸਪੁਤਨਿਕ ਜਿਹੜੀ ਕਿ ਰੂਸ ਆ ਉਹਨਾਂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਕਿ ਅਸੀਂ ਸਾਰੇ ਆਪਣੇ ਉਹ ਵੈਸੇ ਵਰਲਡ ਹੈਲਥ ਆਰਗੇਨਾਈਜੇਸ਼ਨ ਵਾਲੇ ਕਹਿੰਦੇ ਆ ਕਿ ਇਹਨਾਂ ਨੇ ਪ੍ਰੀਖਣ ਪੂਰੇ ਤਰੀਕੇ ਦੇ ਨਾਲ ਕੀਤੇ ਨਹੀਂ ਹੈਗੇ। ਦੂਜੇ ਆ ਕਿ ਜਿਹੜੇ ਆਕਸਫੋਰਡ ਯੂਨੀਵਰਸਿਟੀ ਵਾਲੇ ਆ ਉਹ ਕਾਫੀ ਨਜ਼ਦੀਕ ਹੈਗੇ ਆ ਇਸ ਦਵਾਈ ਦੇ। ਜੀ। ਆਪਣੇ ਇੰਡੀਆ ਦੇ ਵਿੱਚ ਵੀ ਇੱਕ ਗਰੁੱਪ ਜਿਹੜਾ ਖਾਸ ਤੌਰ ਤੇ ਆਯੂਸ਼ ਖੋਜ ਗਰੁੱਪ ਹੈ ਜਿਹੜਾ ਹੈਗਾ ਆ, ਉਹਨਾਂ ਨੇ ਵੀ ਇੱਕ ਦਾਅਵਾ ਕਰ ਦਿੱਤਾ ਸੀ ਪਹਿਲਾਂ ਮਈ ਜੂਨ ਦੇ ਵਿੱਚ, ਇਹ ਕਹਿਤਾ ਕਿ ਇਹ ਅਗਸਤ ਦੇ ਵਿੱਚ ਦਵਾਈ ਲੈ ਕੇ ਆਉਣੀ ਆ। ਦਾਅਵਾ ਉਹਨਾਂ ਨੇ ਕਰ ਦਿੱਤਾ ਤੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਵੀ ਤਿਆਰ ਸੀਗੇ ਵੀ ਜਦੋਂ ਲਾਲ ਕਿਲੇ ਦੇ ਉੱਤੋਂ ਮੈਂ ਅਨਾਉਂਸ ਕਰ ਦੇਣਾ ਆ ਇੰਡੀਆ ਦੇ ਵਿੱਚ ਅਸੀਂ ਦਵਾਈ ਬਣਾ ਲਈ ਆ ਜੀ। ਪਰ ਉਹ ਦਾਅਵੇ ਜਿਹੜੇ ਆ ਉਹ ਗਲਤ ਸਾਬਤ ਹੋਏ। ਫਿਰ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਸੀ ਕਿ ਦਸੰਬਰ ਐਂਡ ਤੱਕ ਇਹਨਾਂ ਨੇ ਦਵਾਈ ਜਿਹੜੀ ਆ ਮਾਰਕੀਟ ਦੇ ਵਿੱਚ ਲੈ ਆਣੀ ਆ ਜੀ। ਹੁਣ ਉਹਦੇ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਆ। ਇਹ ਕਿਹਾ ਜਾ ਰਿਹਾ ਕਿ ਜਿੱਦਾਂ ਜਿਹੜੇ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਉਹ ਕਹਿੰਦੇ ਆ ਕਿ ਘੱਟੋ ਘੱਟ 75% ਜਿਹੜਾ ਉਹਦਾ ਰਿਜ਼ਲਟ ਆ ਉਹ ਆਉਣਾ ਚਾਹੀਦਾ ਜੀ। ਤੇ ਇਹਨਾਂ ਦੇ ਮੁਖੀ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਇੰਡੀਅਨ ਨੇ ਕਿ ਇਹ 50 ਤੋਂ 60% ਵੀ ਜੇ ਹੁੰਦੇ ਤਾਂ ਅਸੀਂ ਦਵਾਈ ਲੈ ਕੇ ਆ ਜਾਣੀ ਆ। ਇਹਦੇ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਆ। ਫਿਰ ਇਹ ਆ ਕਿ ਪ੍ਰੀਖਣ ਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਜੁਲਾਈ ਦੇ ਵਿੱਚ ਇੱਕ ਦੀ ਤਬੀਅਤ ਖਰਾਬ ਹੋ ਗਈ ਸੀ ਜਿਹਦੇ ਉੱਤੇ ਪ੍ਰੀਖਣ ਕੀਤਾ ਗਿਆ, ਪਰ ਇਹਨਾਂ ਨੇ ਪ੍ਰੀਖਣ ਰੋਕੇ ਨਹੀਂ। ਤੁਸੀਂ ਦੇਖਿਆ ਹੋਣਾ ਕਿ ਆਕਸਫੋਰਡ ਯੂਨੀਵਰਸਿਟੀ ਜਦੋਂ ਉਹਨਾਂ ਪ੍ਰੀਖਣ ਨੈਗੇਟਿਵ ਆਉਣੇ ਸ਼ੁਰੂ ਹੋਏ ਸੀ ਉਹਨਾਂ ਨੇ ਉਦੋਂ ਹੀ ਰੋਕ ਦਿੱਤਾ। ਨੈਗੇਟਿਵ ਮੀਨਸ ਕਿ ਕਿਸੇ ਨੂੰ ਕੋਈ ਸਾਈਡ ਇਫੈਕਟ ਸ਼ੁਰੂ ਹੋਏ ਉਸ ਤੋਂ ਬਾਅਦ ਉਹਨਾਂ ਪ੍ਰੀਖਣ ਨੂੰ ਨਾ ਚਾਹ ਰੋਕ। ਇਸੇ ਕਰਕੇ ਜਿਹੜਾ ਇੰਨੀ ਦੇਰ ਹੋ ਰਹੀ ਆ ਕਿ ਉਹ ਬਕਾਇਦਾ ਉਹਨਾਂ ਦੇ ਟ੍ਰਾਇਲ ਕਰ ਰਹੇ ਆ। ਉਹਨਾਂ ਦੇ ਦਾਅਵੇ ਵੈਸੇ ਉਹਨਾਂ ਦੇ ਇਹ ਹੈਗੇ ਕਿ 90% ਤੱਕ ਇਹ ਦਵਾਈ ਕਾਰਗਰ ਸਾਬਤ ਹੋ ਰਹੀ ਆ। ਹੁਣ ਇਹਨਾਂ ਦੇ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਆ। ਪਰ ਇੰਡੀਆ ਦੀ ਦਵਾਈ ਕਦੋਂ ਆਉਂਦੀ ਆ ਇਹਦੇ ਬਾਰੇ ਪਤਾ ਨਹੀਂ। ਪਰ ਯੂਕੇ ਵਾਲੇ ਜਿਹੜੇ ਆ ਉਹ ਤਿਆਰ ਆ। ਉਹਨਾਂ ਦਾ ਦਾਅਵਾ ਇਹ ਹੈਗਾ ਕਿ ਦਸੰਬਰ ਤੱਕ ਅਸੀਂ ਦਵਾਈ ਜਿਹੜੀ ਆ ਲੈ ਆਣੀ ਆ। ਤੇ ਜਿੰਨਾ ਚਿਰ ਦਵਾਈ ਆਉਂਦੀ ਨਹੀਂ ਉਹਨਾਂ ਚਿਰ ਤੱਕ ਲੋਕਾਂ ਨੂੰ ਪਰਹੇਜ਼ ਰੱਖਣਾ ਬੜਾ ਜ਼ਰੂਰੀ ਹੈ ਜੀ। ਬਿਲਕੁਲ। ਦਵਾਈ ਦੀਆਂ ਗੱਲਾਂ ਬਹੁਤ ਹੋ ਰਹੀਆਂ, ਦਵਾਈ ਦੇ ਦਾਅਵੇ ਬਹੁਤ ਹੋ ਰਹੇ ਆ, ਪਰ ਸਾਡੇ ਵੱਲੋਂ ਫਿਰ ਤੋਂ ਅਪੀਲ ਇਹ ਆ ਕਿ ਜਿੰਨਾ ਚਿਰ ਤੱਕ ਜਿਹੜੀ ਦਵਾਈ ਆ ਉਹ ਆਮ ਲੋਕਾਂ ਤੱਕ ਪਹੁੰਚਦੀ ਨਹੀਂ, ਸਾਨੂੰ ਸਾਡਾ ਧਿਆਨ ਖੁਦ ਆਪ ਰੱਖਣਾ ਪੈਣਾ ਆ। ਜਿਹੜਾ ਮਾਸਕ ਦਾ ਜਾਂ ਜਿਹੜੀ ਦੂਰੀ ਦਾ ਸੋਸ਼ਲ ਡਿਸਟੈਂਸਿੰਗ ਦੀ ਗੱਲ ਕੀਤੀ ਜਾਂਦੀ ਆ ਉਹਨਾਂ ਨਿਯਮਾਂ ਨੂੰ ਲਗਾਤਾਰ ਫੋਲੋ ਕਰੀਏ। ਇਹਦੇ ਵਿੱਚ ਮੇਰੇ ਖਿਆਲ ਜਿਹੜੀ ਭਲਾਈ ਆ ਉਹ ਸਾਡੀ ਆ, ਸਾਡੇ ਪਰਿਵਾਰ ਦੀ ਆ। ਦਲਜੀਤ ਜੀ ਜਿਹੜਾ ਸਮਾਂ ਆ ਉਹ ਮੁਕੰਮਲ ਹੋ ਚੁੱਕਾ ਜੀ ਸਮੇਂ ਪ੍ਰੋਗਰਾਮ ਦਾ। ਤੁਸੀਂ ਆਏ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਉਹਦੇ ਲਈ ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਸੀਂ ਆਪਣੀਆਂ ਟਿੱਪਣੀਆਂ ਨਾਲ ਆਪਣੇ ਸਵਾਲਾਂ ਨਾਲ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ। ਇੱਦਾਂ ਹੀ ਜੁੜਿਆ ਕਰੋ ਤੁਸੀਂ ਇੰਡੋਸ ਟੀਵੀ ਆਸਟ੍ਰੇਲੀਆ ਦੇ ਨਾਲ। ਇਹ ਪ੍ਰੋਗਰਾਮ ਹਰ ਬੁੱਧਵਾਰ ਹਰ ਐਤਵਾਰ ਸ਼ਾਮਾਂ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਦੇ ਆ। ਤੁਸੀਂ ਆਪਣੇ ਸਵਾਲਾਂ ਨਾਲ ਜੁੜਿਆ ਕਰੋ, ਪ੍ਰੋਗਰਾਮ 'ਚ ਆਪਣੇ ਵਿਚਾਰ ਸਾਂਝੇ ਕਰਿਆ ਕਰੋ। ਇੱਦਾਂ ਹੀ ਜੁੜਿਆ ਕਰੋ ਇੰਡੋਸ ਟੀਵੀ ਆਸਟ੍ਰੇਲੀਆ ਦੇ ਨਾਲ। ਹੁਣ ਸਾਨੂੰ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।